अस्सलाम वालेकुम। सियाणे कहते हैं भी धन प्रभाणियां ਜਿਹੜੀਆਂ ਚਾਟੀਆਂ ਸਰਾਣੇ ਰੱਖ ਕੇ ਸੌਂਦੀਆਂ। ਇਹ ਪੰਜਾਬੀ ਦਾ ਸਾਡਾ ਅਖਾਣ ਆ। ਉਹ ਕਿੱਦਾਂ ਬਣਿਆ ਵੀ ਇਹਦੇ ਪਿੱਛੇ ਇੱਕ ਦਾਸਤਾਨ ਆ ਵੀ ਕੋਈ ਤੀਵੀਂ ਬੰਦਾ ਸੀ, ਉਹਨਾਂ ਨੇ ਸਾਰੀ ਉਮਰ ਮੰਗ ਕੇ ਲੱਸੀ ਪੀ ਲੈਣੀ, ਇੱਧਰੋਂ ਕਿਤੋਂ ਮੱਖਣ ਲੈ ਲੈਣਾ, ਘਿਓ ਲੈ ਲੈਣਾ, ਕਦੀ ਆਪ ਦਾ ਡੰਗਰ ਨਹੀਂ ਰੱਖਿਆ। ਉਹਨਾਂ ਨੇ ਸੋਚਿਆ ਵੀ ਅਸੀਂ ਡੰਗਰ ਰੱਖੀਏ। ਉਹਨਾਂ ਨੇ ਇੱਕ ਮੱਝ ਰੱਖੀ। ਮੱਝ ਰੱਖ ਕੇ ਜਦੋਂ ਫਿਰ ਉਹ ਚੋ ਕੇ ਦੁੱਧ ਜਮਾਇਆ ਨਾ ਉਹਨੇ, ਤੇ ਉਹ ਜਮਾਇਆ ਤੇ ਘੰਟੇ ਬਾਅਦ ਸਰਾਣੇ ਪਈ ਸੀ ਚਾਟੀ, ਉੱਠ ਕੇ ਉਂਗਲੀ ਲਾ ਕੇ ਦੇਖਿਆ ਕਰੇ ਵੀ ਭਲਾ ਜੰਮਿਆ ਕਿ ਨਹੀਂ ਜੰਮਿਆ। ਫਿਰ ਘੰਟੇ ਬਾਅਦ ਉੱਠਿਆ ਕਰੇ, ਉਂਗਲੀ ਲਾ ਕੇ ਚੱਟਿਆ ਕਰੇ ਵੀ ਜੰਮਿਆ ਕਿ ਨਹੀਂ ਜੰਮਿਆ। ਗੱਲ ਕਾਦੀ, ਸਵੇਰ ਤੱਕ ਚਾਟੀ ਵਿਹਲੀ ਕਰਤੀ, ਚੱਟ ਛੁੱਟ ਗਈ। ਤੇ ਉੱਠ ਕੇ ਕਹਿੰਦੀ ਆਖੇ ਧਨ ਪ੍ਰਭਾਣੀਆਂ ਜਿਹੜੀਆਂ ਚਾਟੀਆਂ ਸਰਾਣੇ ਰੱਖ ਕੇ ਸੌਂਦੀਆਂ। ਅਸੀਂ ਇੱਕ ਖੱਜੀ ਲਾਈ। ਉਹ ਖੱਜੀ ਮੈਂ ਜਿਹੜੀ ਲਾਈ ਨਾ, ਉਹਨੂੰ ਡੋਕੇ ਲੱਗਣ ਪਹਿਲਾਂ ਕਦੀ ਚਿੜੀਆਂ ਤੋਤੇ ਖਾ ਜਿਆ ਕਰਨ, ਸਮਝ ਨਾ ਆਵੇ ਵੀ ਇਹ ਕਿਹੜੇ ਟਾਈਮ ਲੱਥਣੇ। ਅਸੀਂ ਕਿਹਾ ਵੀ ਹੁਣ ਪੱਕਦੇ ਆ ਜਦ ਨੂੰ ਉਹ ਚਿੜੀਆਂ ਤੋਤੇ ਖਾ ਜਾ ਕਰਨ। ਫਿਰ ਉਹਨਾਂ ਨੂੰ ਲਾਹਣਾ ਬੜਾ ਇੱਕ ਕੰਮ ਆ, ਬੜਾ ਹੁਨਰ ਆ, ਬੜਾ ਫਨ ਆ ਵੀ ਜਿਹੜਾ ਉੱਤੋਂ ਪੱਕੇ ਡੋਕੇ ਜਾਂ ਸਾਡੇ ਇਹ ਤਾਂ ਖਜੂਰ ਆ ਜਿਹੜੇ ਡੋਕੇ ਲਾਣੇ। ਉਹ ਗੱਲ ਕਾਦੀ ਵੀ ਨਾ ਅਖੀਰ ਦਿਲ 'ਚ ਇਹੀ ਆਈ ਵੀ ਇਹ ਤਾਂ ਅਰਬਾਂ ਦਾ ਨਾ ਕੰਮ ਆ ਵੀ ਜਿਹੜਾ ਇਸ ਪੌਦੇ ਨੂੰ ਲਾਹਣਾ ਪਾਲਣਾ ਤੇ ਇਹਦੇ ਤੋਂ ਉਹ ਸੂਤ ਕਰਕੇ ਫਲ ਇਹਦਾ ਲਾਹਣਾ, ਇਹ ਹਰ ਬੰਦੇ ਦਾ ਕੰਮ ਨਹੀਂ। ਹੁਣ ਤੁਸੀਂ ਕਹੋਗੇ ਵੀ ਤੂੰ ਅਰਬਾਂ ਦੇ ਵਿੱਚ ਖਲੋਤਾ, ਵੀ ਮੈਂ ਕੋਈ ਜੱਦੇ ਜਾਂ ਰਿਆਜ਼ ਨਹੀਂ ਖਲੋਤਾ। ਮੈਂ ਆਪਣੇ ਹੀ ਇੱਥੇ ਕਹਿ ਲਓ ਵੀ ਜ਼ਿਲ੍ਹਾ ਲੈਲਪੁਰ ਆ, ਤਹਿਸੀਲ ਤਾਂਦਲਿਆਂ ਵਾਲਾ, ਉਹਦੇ ਲਾਗੇ ਪੁੱਲ ਪੀਰਾ, ਉੱਥੇ ਇਹ ਜਿਹੜੇ ਖਜੂਰਾਂ ਦੇ ਨਾ ਰੁੱਖ ਖੜੇ ਆ। ਤੁਹਾਨੂੰ ਅਸੀਂ ਅੱਜ ਇੱਕ ਕੀਮਤੀ ਖਜੂਰ ਵਿਖਾਉਣ ਵਾਸਤੇ ਇੱਥੇ ਪਹੁੰਚੇ ਆ, ਜਿਹੜੀ ਉਮਰ ਥੋੜ੍ਹੀ ਆ ਪਰ ਉਹ 'ਚ ਖੂਬੀਆਂ ਜ਼ਿਆਦਾ। ਜੇ ਖਜੂਰ ਕਿਸੇ ਨੇ ਲਾਣੀ ਹੋਵੇ, ਵੀ ਖੱਜੀ ਦਾ ਬੂਟਾ ਕਿਸੇ ਨੂੰ ਸ਼ੌਕ ਹੋਵੇ, ਤੇ ਉਹ ਕਿਹੜਾ ਲਾਣਾ, ਉਹਦੇ ਵਾਸਤੇ ਮੈਂ ਤੁਹਾਨੂੰ ਅੱਜ ਦਿਖਾਊਂਗਾ ਵੀ ਉਹ ਕਿਹੜਾ ਲਾਣਾ, ਕਿੱਦਾਂ ਲਾਣਾ। ਸਾਰੀ ਦਾਸਤਾਨ ਖਜੂਰ ਦੀ। ਇੱਕ ਖਜੂਰ ਦੇ ਕਾਸ਼ਤਕਾਰ ਕੋਲ ਅਸੀਂ ਆਏ ਹਾਂ ਤੇ ਉਹਨਾਂ ਕੋਲ ਚੱਲਦੇ ਹਾਂ, ਤੁਹਾਨੂੰ ਵਿਖਾਉਂਦੇ ਹਾਂ ਵੀ ਇਹ ਸ਼ੌਕ ਕਿੱਦਾਂ ਹੁੰਦਾ, ਇਹਦੇ 'ਚ ਮੁਨਾਫਾ ਹੈ ਨਹੀਂ ਹੈ, ਸੌਖਾ ਜਾਂ ਔਖਾ ਕੰਮ। ਆਓ ਚਲੀਏ। ਸਾਡੇ ਇਲਾਕੇ ਦੇ ਵਿੱਚ, ਸਾਡੇ ਜ਼ਿਲ੍ਹਾ ਲੈਲਪੁਰ ਦੇ ਵਿੱਚ ਜਿੱਥੇ ਅਸੀਂ ਖਲੋਤੇ ਹਾਂ, ਤਹਿਸੀਲ ਤਾਂਦਲਿਆਂ ਵਾਲਾ, ਇੱਥੇ ਲਾਗੇ ਪਿੰਡ ਆ 599 ਗਾਹਬੇ ਜੋਕ ਗੁਲਾਮ ਮੁਹੰਮਦ ਖਾਨ, ਨੰਬਰਦਾਰ ਸਾਹਿਬ ਦੇ ਬਜ਼ੁਰਗਾਂ ਦੇ ਨਾਂ ਤੇ ਝੋਕ ਦਾ ਨਾਮ। ਤੇ ਅਸੀਂ ਇਸ ਟਾਈਮ ਖਲੋਤੇ ਹਾਂ ਅਯੂਬ ਜੀ, ਮੁਹੰਮਦ ਅਯੂਬ ਬਲੋਚ ਨੰਬਰਦਾਰ ਮੁਹੰਮਦ, ਹਾਂਜੀ ਮੁਹੰਮਦ ਅਯੂਬ ਨੰਬਰਦਾਰ। ਆ ਤੁਸੀਂ ਇੱਧਰ ਦੇ ਦਿਓ ਮੋਬਾਈਲ ਆਪਣਾ ਇੱਧਰ ਦੇ ਦਿਓ, ਇਹਨੂੰ ਚੁੱਪ ਕਰਾ ਦਿਓ। ਤੇ ਮੁਹੰਮਦ ਅਯੂਬ ਬਲੋਚ ਨੰਬਰਦਾਰ ਸਾਹਿਬ, ਇਹਨਾਂ ਨੇ ਸ਼ੌਕ ਕੀਤਾ। ਤੁਸੀਂ ਉਸਮਾਨ ਸਾਹਿਬ ਇੱਕ ਵਾਰੀ ਇੱਦਾਂ ਮਰਾਇਓ ਨਿਗਾਹ ਵੀ ਕਿੱਥੋਂ ਅਸੀਂ ਟੁਰੇ ਹਾਂ ਤੇ ਕਿੱਥੇ ਤੱਕ ਇਹਨਾਂ ਨੇ ਖਜੂਰਾਂ ਲਾਈਆਂ। ਖਜੂਰ ਦਾ ਇੱਕ ਪੌਦਾ ਜਿਹੜਾ ਨਾ ਜੀ, ਉਹਦੇ ਨਾਲ ਨਿਬੜਨਾ ਕਿੱਡਾ ਔਖਾ, ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ। ਤੇ ਇਹਨਾਂ ਨੇ ਕਿੱਥੋਂ ਕਿੱਥੇ ਤੱਕ ਲਾਈਆਂ, ਤੇ ਉਹ ਫਿਰ ਕੱਲੇ ਕੱਲੇ ਪੌਦੇ ਦੀ ਦਾਸਤਾਨ ਵੀ ਇਹਨਾਂ ਨੂੰ ਪਤਾ। ਤੇ ਇਹ ਫਿਰ ਇਹਨਾਂ ਨਾਲ ਗੱਲ ਕਰਦੇ ਆ ਵੀ ਇਹ ਕਿਹੜੀ ਨਸਲ ਆ ਤੇ ਕਿੱਥੋਂ ਇਹ ਤੁਹਾਨੂੰ ਖਜੂਰ ਦਾ ਸ਼ੌਕ ਪਿਆ। अस्सलाम वालेकुम। वालेकुम अस्सलाम जनाब। नंबरदार साहब की हाल चाल? ठीक, शुक्र अल्हम्दुलिल्लाह। राजी तकड़े? बिल्कुल ठीक सर। अच्छा, ਇਹ ਜੀ ਤੁਹਾਨੂੰ ਕਿੱਥੋਂ ਸ਼ੌਕ ਕਿੱਥੋਂ ਲੱਗਾ ਹੈ? ਇਹ ਸਰ ਨਾ ਮੇਰਾ ਇੱਕ ਦੋਸਤ ਹੈ ਮੀਆਂ ਅਲੀ ਦਾ, ਅਕਸਰ ਮੈਂ ਬੱਖਰ ਲਈਏ ਮੀਆਂ ਅਲੀ ਜਾਣਾ, ਤੇ ਹਰ ਬੰਦੇ ਨੇ ਡੇਰੇ ਤੇ ਨਾ ਆਪਦੇ ਸੜਕਾਂ ਦੇ ਆਲੇ ਦੁਆਲੇ ਆਪਣੇ ਰਕਬੇ ਦੇ ਵਿੱਚ ਲਾਏ। ਅੱਛਾ, ਮਾਸ਼ਾਅੱਲਾ। ਮੈਂ ਉਹਨਾਂ ਨੂੰ ਵੇਖਿਆ, ਮੈਂ ਆਖਿਆ ਇੱਕ ਤਾਂ ਇੱਕ ਜ਼ਮੀਨ ਦੇ ਵਿੱਚ ਲਾਵੋ ਨਾ, ਇੱਕ ਤਾਂ ਇਹਦਾ ਗੰਦ ਨਹੀਂ, ਸਾਇਆ ਨਹੀਂ। ਅਗਰ ਤੁਸੀਂ ਰਕਬੇ 'ਚ ਵੀ 20-25 ਫੁੱਟ ਤੇ ਲਾ ਦਿੰਦੇ ਹੋ ਨਾ, ਇਹਦਾ ਕੋਈ ਸਾਇਆ ਨਹੀਂ। ਆਮ ਦਰਖਤ ਹੈ ਜ਼ਮੀਨ ਦੇ ਵਿੱਚ, ਉਹ ਸਾਇਆ ਕਰਦੇ ਨੇ, ਇਹਦਾ ਸਾਇਆ ਨਹੀਂ। ਮੈਂ ਫਿਰ ਇਹਦਾ ਨਾ ਸਭ ਤੋਂ ਅੱਛੀ ਵੈਰਾਈਟੀ ਦਾ ਮੈਂ ਪਰਚੋ ਕੀਤਾ। ਉਹਨਾਂ ਆਖਿਆ ਜੀ ਮਿਲੇਗੀ ਡੇਰਾ ਇਸਮਾਇਲ ਖਾਂ ਤੋਂ। ਅੱਛਾ, ਉੱਥੇ ਇੱਕ ਮੁਕਾਮ ਹੈ ਢੱਕੀ ਦਾ। ਢੱਕੀ ਇੱਕ ਕਸਬਾ ਪਿੰਡ ਹੈ ਜਿਹਦੇ ਨਾਂ ਤੇ ਵੈਰਾਈਟੀ ਹੈ, ਇਹਦਾ ਨਾਂ ਹੈ ਢੱਕੀ। ਫਿਰ ਮੈਂ ਉੱਥੇ ਜਾ ਕੇ ਮੰਗਾ ਕੇ ਕਹਾ ਕੇ ਬੱਚੇ ਲਾਏ। ਇਹ ਇੰਝ ਹੀ ਹੈ ਸਰ, ਜਿਸ ਤਰ੍ਹਾਂ ਤੁਸੀਂ ਇੱਕ ਬੱਚਾ ਹੈ ਨਾ, ਜੰਮਦਾ ਉਹਦੀ ਮਾਂ ਮਰ ਜਾਂਦੀ ਹੈ, ਉਹਨੂੰ ਕਿੰਨਾ ਮੁਸ਼ਕਿਲ ਪਾਲਣਾ ਹੈ, ਬੜਾ ਔਖਾ। ਸੇਮ ਹੈ ਹੀ ਉਹਦਾ ਖਜੂਰ ਜੀ ਸਰ। ਅਗਰ ਇਹ ਲੱਗ ਜਾਂਦੀ ਹੈ ਤਾਂ ਵੇਖੋ ਨਾ ਇਹਦਾ ਸਾਈਜ਼। ਨਹੀਂ ਬਹੁਤ ਸੋਹਣਾ। ਅੱਛਾ, ਗੱਲ ਜਿਹੜੀ ਨੰਬਰਦਾਰ ਸਾਹਿਬ ਨੇ ਕੀਤੀ ਹੈ ਨਾ ਜੀ, ਵੀ ਜੇ ਬੱਚੇ ਦੀ ਮਾਂ ਮਰ ਜੇ, ਬੱਚਾ ਪਾਲਣਾ ਕਿੱਡਾ ਔਖਾ। ਬਿਲਕੁਲ। ਕੱਲ ਮੈਂ ਜੀ ਉੱਥੇ ਲੰਘਿਆ ਜਾਵਾਂ, ਉਹ ਫਾਟਕ ਦੇ ਲਾਗੇ ਨਾ ਕਟੀਆਂ ਖਲੋਤੀਆਂ, ਛੋਟੀਆਂ ਕਟੀਆਂ ਨਾ, ਕੱਟੀਆਂ, ਉਹ ਮਾਵਾਂ ਤੋਂ ਤੋੜ ਕੇ ਤੇ ਉਹ ਵੇਚਣ ਵਾਸਤੇ ਵੀ ਮਾਵਾਂ ਨੂੰ ਲੈ ਕੇ ਉਹ ਗਵਾਲੇ ਜਿਹੜੇ ਦੁੱਧ ਉਹ ਕਰਾਚੀ ਲੈ ਜਾਂਦੇ, ਬੱਚੇ ਇੱਥੇ ਛੋੜ ਜਾਂਦੇ, ਬੱਚੇ ਇੱਥੇ। ਤੇ ਉਹ ਬੱਚੇ ਭਲਾ ਬਚਦੇ ਜੀ, ਉਹ ਜ਼ੁਲਮ ਨਹੀਂ, ਬਹੁਤ ਮੁਸ਼ਕਿਲ ਹੈ। ਤੇ ਸਾਡੀ ਸਰਕਾਰ ਨਾ, ਮੈਂ ਤਾਂ ਕਹਿੰਦਾ ਵੀ ਕੋਈ ਨੋਟਿਸ ਲਵੇ ਐਸਾ ਵੀ ਬੱਚੇ ਨਾ ਛੋੜਨ, ਬੱਚੇ ਨਾ। ਬਹੁਤ ਬੜਾ ਜ਼ੁਲਮ ਹੈ ਸਰ। ਜਿਹਨੇ ਮੱਝ ਰੱਖਣੀ ਆ ਉਹ ਆਪਣਾ ਉਹਦਾ ਬੱਚਾ ਹੀ ਪਾਲੇ, ਕਿਉਂਕਿ ਅਗਾਂਹ ਉਹਦੀ ਨਸਲ ਵਧੇਗੀ, ਨਸਲ ਵਧੂਗੀ। ਅਗਰ ਉਹ ਬੱਚੇ ਵੇਚੀ ਜਾਣਗੇ, ਨਸਲ ਕਿਸ ਤਰ੍ਹਾਂ ਨਸਲ ਅਸਰ, ਤਾਂ ਹੀ ਤਾਂ ਮੱਝ ਮਹਿੰਗੀ ਹੋਈ ਹੈ। ਅੱਛਾ, ਨਲੈਨ ਮੁਹੰਮਦ ਸਾਹਿਬ ਸਾਡੇ ਕੋਲ ਖਲੋਤੇ ਆ।
ਇਹ ਨੰਬਰਦਾਰ ਸਾਹਿਬ ਦੇ ਸਾਹਿਬਜ਼ਾਦੇ ਆ ਨਲੈਣ ਸਾਹਿਬ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਟਾਈਮ ਤਾਂ ਸ਼ਹਜ਼ਾਦ ਸਾਹਿਬ ਜੀ, ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਇਹਨਾਂ ਨੇ ਆ ਬਾਗ ਦਿਖਾਇਆ, ਇੱਥੇ ਤੱਕ ਪਹੁੰਚਾਇਆ। ਅੱਛਾ, ਤੁਹਾਡੀ ਮਿਹਰਬਾਨੀ ਸਰ। ਅੱਛਾ ਜੀ, ਤੁਹਾਨੂੰ ਜਿਹੜੇ ਦੇਖਣ ਵਾਲੇ ਆ ਉਹਨਾਂ ਵਾਸਤੇ ਮਾਲੂਮਾਤ ਵਾਸਤੇ ਨਾ ਵੀ ਰਾਣਾ ਸਾਹਿਬ ਨੂੰ ਅਸੀਂ ਦਰਖਾਸਤ ਕਰਦੇ ਹਾਂ ਵੀ ਕੋਈ ਬਰੀਕੀ ਦੇ ਵਿੱਚ ਇਹ ਖਜੂਰਾਂ ਸਰ ਮੈਂ ਬਿਲਕੁਲ ਅਰਜ਼ ਕਰਨਾ, ਇੱਕ ਢੱਕੀ ਨਸਲ ਹੈ, ਇਹ ਅੱਜ ਤਕਰੀਬਨ ਅੱਜ ਤੋਂ 6 ਸਾਲ ਪਹਿਲੇ ਮੈਂ ਲਗਾ ਦਿੱਤੀ। ਠੀਕ ਹੈ। ਤੇ 2 ਸਾਲ ਪਹਿਲੇ ਤੂੰ ਇਹਦੇ ਬੱਚੇ ਮੈਂ ਵੇਚ ਰਿਹਾ 4000 5000 ਤੂੰ ਫੀ ਇੱਕ ਬੱਚਾ ਹੈ। ਨੀਚੇ ਵੇਖੋ ਇਹ ਨੀਚੇ ਇਹ ਤਕਰੀਬਨ 8 ਤੋਂ 10 ਹਰ ਖਜੂਰ ਬੱਚੇ ਲੈਂਦੀ। 6-7 ਸਾਲ ਬਾਅਦ ਇਹ ਬੱਚੇ ਤਿਆਰ ਹੁੰਦੇ ਨੇ। ਅੱਛਾ, ਠੀਕ ਹੋ ਗਿਆ। ਇਹ ਜਿਹੜੇ ਬੱਚੇ ਨਾ ਜੀ ਇਹ ਵੇਚ ਦਿੰਦੇ ਆ, ਇੱਕ ਆਮਦਨ ਦੀ ਆਮਦਨ ਖੂਬਸੂਰਤੀ। ਹਾਂ, ਠੀਕ ਹੋ ਗਿਆ। ਉਸ ਤੋਂ ਬਾਅਦ ਅਗਰ ਇਹ ਲੋਕ ਆਪਣੀ ਜ਼ਮੀਨ ਦੇ ਵਿੱਚ ਲਾਵਣ ਨਾ, ਇਤਨਾ ਇੱਕ ਫਾਇਦਾ ਹੈ। 8-10 ਦਿਨ ਬਾਅਦ ਕਮ ਅਜ਼ ਕਮ 50 ਤੋਂ 60 ਹਜ਼ਾਰ ਇੱਕ ਪੌਦਾ ਆਮਦਨ ਦਿੰਦਾ ਹੈ। ਵਾਹ ਵਾਹ ਵਾਹ, 50 ਤੋਂ 60 ਹਜ਼ਾਰ ਇੱਕ ਪੌਦਾ। ਉਸ ਤੋਂ ਬਾਅਦ ਫਿਰ ਜਿਹੜੀ ਫਰੂਟਿੰਗ ਹੈ ਸਰ 10-12 ਹਜ਼ਾਰ ਤੋਂ ਇੱਕ ਪੌਦਾ ਫਰੂਟਿੰਗ ਜਾਂਦਾ ਹੈ ਹਰ ਸਾਲ। ਮਿੱਠਾ ਬਹੁਤ ਹੈ ਜੀ। ਜੀ ਸਰ, ਕਿਹਾ ਜਾਂਦਾ ਵਾ ਇਹਦਾ ਨਾ ਕ੍ਰਾਸ ਹੁੰਦਾ ਹੈ ਨਰ। ਅੱਜ ਤੋਂ ਤਕਰੀਬਨ 3 ਮਹੀਨੇ ਪਹਿਲੇ ਇਹ ਲੂੰਗਰ ਕੱਢਦਾ ਹੈ, ਉਹਦੇ ਵਿੱਚ ਨਾ ਨਰ ਦਾ ਕ੍ਰਾਸ ਕਰਨਾ ਪੈਂਦਾ ਹੈ। ਪਹਿਲੇ ਇਹ ਸੀ ਪਰਿੰਦੇ, ਸ਼ਹਿਦ ਦੀਆਂ ਮੱਖੀਆਂ, ਇਹ ਕੁਦਰਤੀ ਕ੍ਰਾਸ ਹੁੰਦਾ ਜੀ। ਉਹਦੀ ਨਸਲ ਘਟਣ ਨਾਲ, ਪਰਿੰਦਿਆਂ ਦੀ ਸ਼ਹਿਦ ਦੀਆਂ ਮੱਖੀਆਂ ਦੀ ਨਸਲ ਘਟਣ ਨਾਲ ਹੁਣ ਸਾਨੂੰ ਖੁਦ ਕ੍ਰਾਸ ਕਰਨਾ ਪੈਂਦਾ ਹੈ। ਨਰ ਦਾ ਪਾਊਡਰ ਲਿਆ ਕੇ ਉਹ ਸਾਨੂੰ ਕ੍ਰਾਸ ਕਰਨਾ ਪੈਂਦਾ। ਪਹਿਲੇ ਸ਼ਹਿਦ ਦੀ ਮੱਖੀਆਂ, ਸ਼ਹਿਦ ਦੀਆਂ ਮੱਖੀਆਂ ਜਾਂ ਮੁਖਤਲਿਫ ਪਰਿੰਦਿਆਂ ਦੀ ਤਾਦਾਦ ਘਟ ਗਈ, ਸ਼ਹਿਦ ਵੀ ਘਟ ਗਿਆ, ਜਿਸ ਵਜ੍ਹਾ ਤੋਂ ਇਹ ਹੁਣ ਕ੍ਰਾਸ ਸਾਨੂੰ ਖੁਦ ਕਰਨਾ ਪੈਂਦਾ ਹੈ। ਕਿਉਂਕਿ ਕਿਹਾ ਜਾਂਦਾ ਵਾ ਕਿ ਬਾਗ ਜਿਹੜੇ ਆ ਨਾ ਫਸਲਾਂ ਤੋਂ ਜ਼ਿਆਦਾ ਫਾਇਦਾ ਦਿੰਦੇ ਆ, ਲੇਕਿਨ ਜਿਹੜਾ ਖਜੂਰ ਦਾ ਬਾਗ ਆ ਨਾ ਉਹ ਸਭ ਬਾਗਾਂ ਤੋਂ ਜ਼ਿਆਦਾ ਫਾਇਦਾ ਦਿੰਦਾ ਸਰ। ਉਸ ਤੋਂ ਇਲਾਵਾ ਇਹ ਖਜੂਰ ਬਣਨੀ ਬੜੀ ਆਸਾਨ ਹੈ। ਕਿਉਂਕਿ ਇਹ ਨਾ ਜਿਸ ਤਰ੍ਹਾਂ ਕਹਿੰਦੇ ਨੇ ਵੀ ਖਾਣ 'ਚ ਤਾਂ ਅਸੀਂ ਕਹਿੰਦੇ ਇਹਨਾਂ ਨੇ ਵੀ ਅੰਬ ਫਲਾਂ ਦਾ ਬਾਦਸ਼ਾਹ ਵਾ, ਲੇਕਿਨ ਅਗਰ ਬਾਗਾਂ 'ਚ ਬਾਦਸ਼ਾਹ ਹੈ ਨਾ ਤੇ ਉਹ ਖਜੂਰ ਦਾ ਬਾਗ ਹੀ ਜਿਹੜਾ ਵਾ ਨਾ। ਇਹ ਬਲਕਿ ਇੱਕ ਦਫਾ ਇੱਕ ਸੈਮੀਨਾਰ ਸੀ ਉੱਥੇ ਆਇਲ ਤੇ ਲਾਹੌਰ, ਤੇ ਉੱਥੇ ਇੱਕ ਰਿਟਾਇਰਡ ਡਿਪਟੀ ਕਮਿਸ਼ਨਰ ਸਾਹਿਬ ਸੀ, ਤੇ ਉਹਨਾਂ ਨੇ ਗੱਲ ਕੀਤੀ ਨਾ, ਉਹਨਾਂ ਨੇ ਕਿਹਾ ਕਿ ਬਾਗ ਅਗਰ ਲਾਣਾ ਵਾ ਨਾ ਤੇ ਖਜੂਰ ਦਾ ਹੀ ਲਾਓ। ਸਾਰੇ 200 ਸਾਲ ਜ਼ਿੰਦਗੀ ਇਹਦੀ, ਇਸ ਪੌਦੇ ਦੀ 200 ਸਾਲ ਜ਼ਿੰਦਗੀ ਹੈ। ਅੱਛਾ ਜੀ ਸਰ, ਲਾਈਫ ਬਹੁਤ ਜ਼ਿਆਦਾ ਵਾ। ਦੂਸਰੇ ਨੰਬਰ ਤੇ ਇੱਕ ਦਫਾ ਤੁਸੀਂ ਖਜੂਰ ਤਿਆਰ ਕਰ ਲਈਏ, ਮੇਰੇ ਖਿਆਲ 'ਚ 5 ਸਾਲ ਤੱਕ ਖਜੂਰ ਜ਼ਾਇਆ ਨਹੀਂ ਹੁੰਦੀ। ਵਾਹ ਵਾਹ ਵਾਹ। ਤੇ ਖਜੂਰ ਬਣਨੀ ਬੜੀ ਆਸਾਨ। ਜਦੋਂ ਇਹ ਤੁਹਾਡਾ ਇਹ ਵੇਖੋ ਨਾ, ਇਹ ਤੁਹਾਡਾ ਤਿਆਰ ਹੋਏਗਾ ਨਾ, ਫੁੱਲ ਪੀਲਾ ਹੋ ਜਾਏਗਾ, ਇਹਨੂੰ ਕੁਝ ਵੀ ਨਹੀਂ ਧੁੱਪੇ ਪਾ ਦੇਣਾ। 3-4 ਧੁੱਪਾਂ ਤੋਂ ਬਾਅਦ ਇਹ ਖੁਦ ਬਖੁਦ ਖਜੂਰ ਬਣਦੀ ਜਾਏਗੀ। ਠੀਕ ਹੈ। ਇਹ ਭੱਠੀ ਪੁੱਠੀ ਵਾਲਾ ਪ੍ਰੋਸੈਸ ਕੋਈ ਭੱਠੀ ਪ੍ਰੋਸੈਸ ਹੁੰਦਾ ਹੈ ਜੀ ਛੁਆਰਾ ਬਣਨ ਵਾਸਤੇ। ਅੱਛਾ, ਉਹ ਭੱਠੀ ਵਾਲਾ ਪ੍ਰੋਸੈਸ ਹੁੰਦਾ ਛੁਆਰੇ ਵਾਸਤੇ। ਹੁਣ ਇਸ ਤਰ੍ਹਾਂ ਇਹ ਇੱਕ ਐਸੀ ਨਸਲ ਹੈ, ਤੁਸੀਂ ਇਹ ਡੌਕਾ ਵੀ ਖਾ ਸਕਦੇ ਹੋ, ਬੜਾ ਮਿੱਠਾ, ਮੁੜ ਕੇ ਖਜੂਰ ਹੀ ਬਣ ਜਾਂਦੀ ਹੈ। ਇਹਦਾ ਇੱਕ ਛੁਆਰੇ ਦਾ ਬਹੁਤ ਬੜਾ ਸਾਇਜ਼ ਹੈ। ਅੱਛਾ ਨੰਬਰਦਾਰ ਸਾਹਿਬ, ਨਾ ਮੈਂ ਅਸਲ ਛੋਟੇ ਛੋਟੇ ਜਿਹੇ ਸਵਾਲ ਕਰਾਂਗਾ, ਛੋਟੇ ਛੋਟੇ ਜਿਹੇ ਜਵਾਬ, ਤਾਂ ਕਿ ਨਾ ਫਿਰ ਬੰਦਿਆਂ ਨੂੰ ਨਾ ਮਾਲੂਮਾਤ ਜਿਹੜੀਆਂ ਨਾ ਸਟੈਪ ਵਾਈਜ਼ ਜਿਹੜਾ ਵਾ ਨਾ ਮਿਲ ਜੇ। ਅੱਛਾ, ਇਹ ਤੁਸੀਂ ਕਿੰਨਾ ਅਰਸਾ ਪਹਿਲੇ ਜਿਹੜਾ ਵਾ ਨਾ ਬਾਗ? ਇਹ ਬਾਗ ਮੈਂ ਅੱਜ ਤੋਂ 6 ਸਾਲ ਪਹਿਲੇ ਲਗਾਇਆ। ਅੱਛਾ, 6 ਸਾਲ ਪਹਿਲੇ ਲਗਾਇਆ। ਤੇ ਉਹ ਬੱਚੇ ਜਿਹੜੇ ਸੀ ਉਹਨਾਂ ਦੀ ਕਿੰਨੀ ਕੁ ਉਮਰ ਸੀ? 4 ਸਾਲ ਜਦੋਂ ਉਹਨੂੰ ਮੁਕੰਮਲ ਹੋ ਗਿਆ ਨਾ, 4 ਸਾਲ ਬਾਅਦ ਫਿਰ ਮੈਂ ਬੱਚੇ ਨਿਕਾਲਨੇ ਸ਼ੁਰੂ ਕਰ। ਨਹੀਂ, ਮੈਂ ਕਿਹਾ ਜਦੋਂ ਤੁਸੀਂ ਜਿਹੜੇ ਬੱਚੇ ਲਗਾਏ ਸੀ ਉਹ ਕਿੰਨੀ ਕੁ ਉਮਰ ਦੇ ਸੀ ਤਕਰੀਬਨ? ਉਹ ਉਮਰ ਦਾ ਨਹੀਂ ਵੇਖਿਆ ਜਾਂਦਾ, ਇਹਦੇ ਵਜ਼ਨ ਵੇਖਿਆ। ਵਜ਼ਨ ਅੱਛਾ, ਵਜ਼ਨ 25 30 35 ਕਿਲੋ ਵਜ਼ਨ ਦਾ ਜਿਹੜਾ ਨਾ ਬੱਚਾ, ਉਮਰ ਦਾ ਨਹੀਂ। ਅੱਛਾ, ਅਗਰ ਤੁਸੀਂ ਛੋਟਾ ਹੀ ਬੱਚਾ ਲਾ ਦਿਓਗੇ ਉਹ ਮਰ ਜਾਏਗਾ। ਯਾਨੀ ਕਿ 25 30 ਕਿਲੋ ਦੇ ਵਜ਼ਨ, 25 30 ਕਿਲੋ ਦਾ ਬੱਚਾ ਤੁਸੀਂ ਲਗਾ ਦਿਓ, ਇਤਨਾ ਜਲਦੀ ਮਰਦਾ ਨਹੀਂ। ਅੱਛਾ, ਜਿਹੜਾ 25 30 ਕਿਲੋ ਦਾ ਬੱਚਾ ਵਾ ਆਮ ਤੌਰ ਤੇ ਕਿਤਨੇ ਕਰਸੇ ਚ ਜਿਹੜਾ ਉਹ ਤਕਰੀਬਨ 3 3.5 ਸਾਲ ਉਮਰ, 3 3.5 ਸਾਲ ਉਸ ਦੀ ਉਮਰ, 3 3.5 ਸਾਲ। ਅੱਛਾ, ਇਹ ਜਦੋਂ ਤੁਸੀਂ ਬਾਗ ਲਗਾਇਆ ਇੱਥੇ, ਉਸ ਤੋਂ ਬਾਅਦ ਇਹਨੇ ਬੱਚੇ ਕਿਤਨੇ ਅਰਸੇ ਬਾਅਦ ਦੇਣੇ ਸ਼ੁਰੂ ਕੀਤੇ? 4 ਸਾਲ ਬਾਅਦ? 2 ਸਾਲ ਬਾਅਦ। 2 ਸਾਲ ਬਾਅਦ ਇਹਨੇ ਬੱਚੇ ਕੱਢ ਲਏ। ਅੱਛਾ, 5 ਸਾਲ ਬਾਅਦ ਬੱਚੇ ਮੈਚੁਰ ਹੋ ਗਏ। 5 ਸਾਲ ਬਾਅਦ, ਯਾਨੀ ਕਿ ਉਹ 3 ਸਾਲ 2 ਸਾਲ ਬਾਅਦ ਇਹਨੇ ਬੱਚੇ ਕੱਢਣੇ ਸ਼ੁਰੂ ਕਰ ਲਏ। ਠੀਕ ਹੈ। 5 ਸਾਲ ਬਾਅਦ ਇਹ ਬੱਚੇ ਮੈਚੁਰ ਹੋ ਗਏ। ਇਹ ਤਕਰੀਬਨ ਸਾਰੀਆਂ ਖਜੂਰਾਂ ਥੱਲੇ 8-10 ਬੱਚੇ ਆ। ਅੱਛਾ, ਜਿਹੜੇ ਕਿ ਮੈਂ ਕੁਝ ਖੁਦ ਲਾ ਲੈਣ, ਕੁਝ ਮੈਂ ਫਰੋਖਤ ਕਰ। ਅੱਛਾ, ਦੂਸਰਾ ਇਹ ਸੀ ਚੀਜ਼ ਦਾ ਕਿ ਇਹ ਫਲ ਕਿੰਨਵੇਂ ਸਾਲੇ ਚੱਕਦੀ ਹੈ? ਯਾਨੀ ਕਿ ਬੱਚਾ ਜਦੋਂ ਲਗਾ ਲਿਆ ਉਹ ਫਲ ਕਿੰਨਵੇਂ ਸਾਲ ਚੱਕਦਾ? 4 ਸਾਲ ਬਾਅਦ। 4 ਸਾਲ ਬਾਅਦ, ਯਾਨੀ ਕਿ 3 ਤੇ 4 7 ਸਾਲ ਬਾਅਦ ਤਕਰੀਬਨ ਜਿਹੜਾ ਨਾ ਫਲ 3 ਸਾਲ ਦਾ ਤਾਂ ਬੱਚਾ ਹੁੰਦਾ। ਨਹੀਂ, ਜਦੋਂ ਖਜੂਰ ਦੀ ਉਮਰ ਹੀ 4 ਸਾਲ ਹੋਣੀ। ਹਾਂ, 4 ਸਾਲ। 2 ਸਾਲ ਬਾਅਦ ਇਹਨੇ ਬੱਚੇ ਕੱਢ ਲੈਣੇ, 5 ਸਾਲ ਇਹ ਬੱਚੇ ਮੈਚੁਰ ਹੋ ਜਾਣੇ। 4 ਸਾਲ ਦੀ ਜਦੋਂ ਇਸ ਖਜੂਰ ਦੀ ਉਮਰ ਹੋਣੀ ਨਾ, ਉਹਦੇ ਨੇ ਫਰੂਟ 4 ਸਾਲ ਬਾਅਦ ਇਹ ਫਲ ਯਾਨੀ ਕਿ ਫਲ ਕੱਢ ਲੈ। ਅੱਛਾ, ਪਹਿਲੇ ਸਾਲ ਕਿੰਨਾ ਕੁ ਫਲ ਜਿਹੜਾ ਵਾ ਨਾ ਲੈਂਦੀ ਹੈ ਖਜੂਰ ਜਦੋਂ 4 ਸਾਲ ਤੋਂ ਬਾਅਦ? ਇਹਦੇ ਸਾਲ 4 ਚ ਫਿਰ ਇਹ ਨਿਕਲਦੇ ਲੂੰਗਰ। ਪਹਿਲੇ ਸਾਲ 2 3 ਨਿਕਲੇ,
ਠੀਕ ਹੈ, ਉਹਨੂੰ ਤੁਸੀਂ ਇਹ ਕਰ ਸਕਦੇ ਹੋ, ਕਹਿ ਸਕਦੇ ਹੋ ਮਣ 30 ਕਿਲੋ 20 ਕਿਲੋ। ਅੱਛਾ, ਜਿਸ ਤਰ੍ਹਾਂ ਉਮਰ ਵਧੇਗੀ ਇਹ 6 ਤੋਂ 7 ਮਣ ਫੀ ਪੌਦਾ, 5-6 ਮਣ ਆਮ, ਯਾਨੀ ਕਿ 5-6 ਮਣ ਯਾਨੀ ਕਿ ਜਿਹੜਾ ਵਾ ਨਾ ਪੌਦਾ ਜਿਹੜਾ ਵਾ। ਅੱਛਾ, ਜਿਹੜਾ ਵੈਸੇ ਤਾਂ ਖਜੂਰ ਜਿਹੜੀ ਆ ਬਾਜ਼ਾਰ 'ਚ ਜਿਹੜੀ ਇਹ ਕੁਆਲਿਟੀ ਦੀ ਖਜੂਰ ਬਹੁਤ ਮਹਿੰਗੀ ਆ, ਜੀ ਜੀ, ਯਾਨੀ ਕਿ ਹੋਲਸੇਲ 'ਚ ਵੈਸੇ ਇਹ ਖਜੂਰ ਕਿਸ ਤਰ੍ਹਾਂ ਤਕਰੀਬਨ ਜਿਹੜਾ ਵਾ ਨਾ ਜਾਂਦੀ ਆ? ਹੋਲਸੇਲ ਵਿੱਚ ਹਾਂ ਸਾਰੇ ਕਮ ਸੇ ਕਮ ਇਹਦਾ 500 ਰੁਪਇਆ ਪਰ ਕੇਜੀ, ਪਰ ਕੇਜੀ, ਯਾਨੀ ਕਿ ਇਹ ਕੋਈ 20,000 ਰੁਪਏ ਬਣ ਦੇ ਹਿਸਾਬ ਨਾਲ 20,000 ਮਣ ਆਮ ਦੀ ਗੱਲ ਹੈ, ਆਮ ਜੀ ਗੱਲ ਆ। ਅਗਰ ਥੋੜੀ ਸ਼ਾਰਟੇਜ ਹੁੰਦੀ ਮੌਸਮ ਦੀ ਖਰਾਬੀ ਤੇ ਅਗਰ ਉਹ 5 ਮਣ ਹੁੰਦਾ ਵਾ ਤੇ ਸਿੱਧਾ ਯਾਨੀ ਕਿ ਲੱਖ ਰੁਪਏ ਦੀ ਯਾਨੀ ਕਿ ਖਜੂਰ ਉਸ ਨੂੰ ਜਿਹੜਾ ਵਾ ਨਾ ਲੱਗਦੀ ਹੈ। ਜੀ ਬਿਲਕੁਲ। ਵਾਹ ਵਾਹ। ਹਾਂ, ਤੇ ਦੂਸਰਾ ਇਹਦਾ ਇਹ ਹੈ ਕਿ ਫਾਇਦਾ ਜਿਹੜਾ ਕਿ 8 ਤੋਂ 10 ਬੱਚੇ, 8 ਤੋਂ 10 ਬੱਚੇ ਤੇ 5,000 ਦਾ ਬੱਚਾ ਜਿਹੜਾ ਦੌੜਿਆ ਜਾਂਦਾ, ਜਿਹੜਾ ਦੌੜਿਆ ਜਾਂਦਾ, ਖੁਸ਼ੀ ਨਾਲ ਲੋਕ ਲੈ ਕੇ ਜਾਂਦੇ। ਕਿਉਂਕਿ ਅਸਲ ਮਸਲਾ ਖਜੂਰਾਂ ਦੇ ਮਸਲੇ 'ਚ ਦੱਸਾਂ ਕਿ ਜਿਹੜੇ ਵੀ ਦੋਸਤ ਆ ਨਾ, ਉਹ ਕਈ ਇਹੀ ਕਹਿ ਰਹੇ ਹੁੰਦੇ ਆ, ਉਹ ਕਹਿੰਦੇ ਹਲਾਵੀ ਜਾਂ ਟੱਕੀ ਦੇ ਯਾਰ ਬੱਚੇ ਕਿੱਥੋਂ ਮਿਲਣਗੇ ਨੇੜੇ। ਅੱਛਾ, ਹਾਂ, ਕਿਉਂਕਿ ਦੂਸਰੀ ਯਾਨੀ ਕਿ ਆਮ ਜਿਹੜੀ ਹੈ ਨਾ ਸ਼ਾਮਰਾਨ ਵਗੈਰਾ ਹਾਂ ਉਹ ਤਾਂ ਮਿਲ ਜਾਂਦੀਆਂ ਵਾ, ਲੇਕਿਨ ਹਲਾਵੀ ਤੇ ਟੱਕੀ ਜਿਹੜੀ ਹੈ ਨਾ ਬਹੁਤ ਸਾਡੇ ਥੋੜੀ ਜਿਹੜੀ ਹੈ ਨਾ ਮਿਲਦੀ ਹੈ। ਤੇ ਫਿਰ ਕਈ ਸ਼ੌਕੀਨ ਜਿਹੜੇ ਬੰਦੇ ਹੁੰਦੇ ਨਾ, ਉਹ ਕਹਿ ਰਹੇ ਹੁੰਦੇ ਕਿ ਯਾਰ ਇੱਥੇ ਨੇੜੇ ਕੋਈ ਹੋਵੇ ਜਗ੍ਹਾ ਤੇ ਜਿਹੜਾ ਵਾ ਨਾ ਦੱਸੋ। ਫਿਰ ਇੱਕ ਹੁੰਦਾ ਜਿੱਥੇ ਜ਼ਿਮੀਦਾਰ ਨੇ ਜਿਹੜਾ ਲਗਾਇਆ ਹੁੰਦਾ ਨਾ, ਉਹ ਪਤਾ ਹੁੰਦਾ ਵਾ ਕਿ ਇੱਥੇ ਹੈ। ਹੁਣ ਸਰ ਇਸ ਵੈਰਾਈਟੀ ਨੂੰ ਨਾ ਹਲਾਵੀ ਪਹੁੰਚਦੀ ਏ, ਇਹਦਾ ਸਾਈਜ਼ ਨਹੀਂ ਇਹਦਾ ਤਣੇ ਦਾ ਸਾਈਜ਼ ਹੀ ਤੁਸੀਂ ਵੇਖ ਲਓ ਨਾ, ਹਲਾਵੀ ਤੋਂ ਸ਼ਾਇਦ 3 ਗੁਣਾ ਜ਼ਿਆਦਾ ਹੈ। ਕਿਉਂਕਿ ਜਿਹੜੀ ਬਲੋਚਿਸਤਾਨ ਦੀ ਤੇ ਸੂਬਾ ਸਰਹੱਦ ਦੀ ਖਜੂਰ ਆ ਨਾ, ਜੀ ਜੀ, ਉਹਦਾ ਸਾਈਜ਼ ਜਿਹੜਾ ਵਾ ਸਾਡੇ ਪੰਜਾਬ ਦੀ ਖਜੂਰ ਨੂੰ ਨਹੀਂ ਰਲਦਾ ਹੈ। ਇਹ ਵੱਡੀ ਹੈ ਖਜੂਰ ਆ ਜਿਹੜੀ। ਨਹੀਂ ਸਰ, ਇਹ ਨਸਲ ਵਿੱਚ ਹੈ। ਹਾਂ, ਨਸਲ, ਇਹਦੀ ਨਸਲ ਵਿੱਚ ਇੱਕ ਕੁਆਲਿਟੀ ਹੈ। ਨਹੀਂ, ਇਹ ਨਸਲ ਬੁਨਿਆਦੀ ਤੌਰ ਤੇ ਹੈ ਹੀ ਉਹਦਾ ਬੜਾ ਸਾਈਜ਼ ਹੈ। ਇਹ ਸਾਡੀ ਪੰਜਾਬ ਦੀ ਵੈਰਾਈਟੀ ਨਹੀਂ ਹੈ। ਨਹੀਂ, ਪੰਜਾਬ ਦੀ ਨਹੀਂ ਹੈ। ਇਹੀ ਹੈ ਨਾ, ਬਿਲਕੁਲ ਬਿਲਕੁਲ। ਕਿਉਂਕਿ ਤੁਸੀਂ ਦੇਖੋ ਨਾ, ਸਾਡੇ ਬਲੋਚਿਸਤਾਨ ਚੋਂ ਜਿਹੜੀ ਖਜੂਰ ਆਉਂਦੀ ਹੈ, ਇਤਨੀ ਖਜੂਰ ਆਉਂਦੀ ਆ, ਜਿਹੜੀ KPK ਜੋ ਸਾਡੀ ਦੂਸਰੀ ਖਜੂਰ ਇੱਧਰ ਜਿਹੜੀ DG ਖਾਨ ਵਗੈਰਾ ਵੱਲੋਂ ਆਉਂਦੀ ਆ, ਉਹ ਖਜੂਰ ਦਾ ਉਸ ਤਰ੍ਹਾਂ ਦਾ ਸਾਈਜ਼ ਨਹੀਂ ਹੈ। ਨਹੀਂ, ਸਾਡੇ ਇਲਾਕੇ ਟ੍ਰੈਂਡ ਨਹੀਂ ਹੈ ਨਾ। ਹਾਂ, ਟ੍ਰੈਂਡ ਨਹੀਂ। ਅਗਰ ਇਹ ਲੋਕਾਂ ਦਾ ਟ੍ਰੈਂਡ ਹੋਵੇ, ਜ਼ਿਮੀਂਦਾਰਾਂ ਵੀ ਕਰਨ ਖਜੂਰੀ ਲਾਵਣ। ਅੱਛਾ, ਨੰਬਰਦਾਰ ਸਾਹਿਬ, ਇੱਕ ਮੁਹਾਵਰਾ ਵਾ, ਕਹਿੰਦੇ ਵੀ ਖਜੂਰ ਦੇ ਬਾਰੇ 'ਚ ਇਹ ਕਿਹਾ ਜਾਂਦਾ ਕਿ ਇਹਦੇ ਪੈਰ ਜਿਹੜੇ ਆ ਨਾ ਪਾਣੀ 'ਚ ਹੋਣ ਤੇ ਇਹਦਾ ਸਿਰ ਜਿਹੜਾ ਨਾ ਅੱਗ 'ਚ ਹੋਵੇ, ਵੀ ਤਾਂ ਖਜੂਰ ਜਿਹੜੀ ਹੈ ਨਾ ਚੱਲਦੀ। ਸਭ ਗਲਤ। ਜਿਹੜਾ ਹੁਣ ਰੇਗਿਸਤਾਨ ਸਿੰਧ ਦਾ ਇਲਾਕਾ ਹੈ, ਹਾਂ, ਉੱਥੇ ਤਾਂ ਪੱਖਰ ਦਾ ਇਲਾਕਾ ਹੈ, ਲਈਏ ਦਾ ਹੈ, ਟੋਟਲ ਰੇਤਲਾ ਇਲਾਕਾ ਹੈ, ਉੱਥੇ ਕਿੱਥੇ ਪਾਣੀ, ਕਿੱਥੇ ਕੋਈ ਗਲਤ ਬਾਤ ਹੈ। ਅੱਛਾ, ਮੈਂ ਸਾਊਦੀ ਅਰਬ ਕਿੱਥੇ ਪਾਣੀ, ਮੈਂ ਉਹੀ ਦੇਖ ਰਿਹਾ ਕਿ ਇੱਥੇ ਕੋਈ ਨਹੀਂ। ਕਿਉਂਕਿ ਸਾਡੇ ਨਾ ਉੱਥੇ ਗੋਜਰੇ ਇੱਕ KE ਦੇ ਪ੍ਰਿੰਸੀਪਲ ਸੀ, ਅਜਵਤ ਸੈਨ ਜਾਫਰੀ, ਉਹਨਾਂ ਨੇ ਕਾਫੀ ਖਜੂਰਾਂ ਲਗਾਈਆਂ, ਲੇਕਿਨ ਉਹਨਾਂ ਨੇ ਉਹ ਖਾਲਿਆਂ 'ਤੇ ਲਗਾਈਆਂ ਹੋਈਆਂ ਸੀ। ਸਰ ਗਲਤ ਹੈ, ਇਹਨੂੰ ਬਚਾਏ ਖਾਲਿਆਂ ਦੇ ਤੁਸੀਂ ਆਪਣੇ ਰਕਬੇ ਲਾਵੋ। ਇਹਦਾ ਕੋਈ ਸਾਇਆ ਹੈ। ਅੱਛਾ, ਇਹ ਤੁਸੀਂ ਇਹਦਾ ਕੋਈ ਥੱਲੇ ਪੱਤਰ ਡਿੱਗਣੇ, ਕਿਤਨੇ ਪੌਦੇ ਲਿਆਂਦੇ ਤੁਸੀਂ ਉਤਾਰਨੇ ਤੇ ਡਿੱਗਣੇ, ਨਹੀਂ ਤਾਂ ਇਹਦਾ ਪੱਤਰ ਨਹੀਂ ਡਿੱਗਣਾ। ਅੱਛਾ, ਤੁਸੀਂ ਇਹ ਕਿੰਨੇ ਪੌਦੇ ਲਿਆਂਦੇ ਸੀ ਪਹਿਲੇ? ਮੈਂ ਸਰ ਲਿਆਂਦਾ ਸੀ ਤਕਰੀਬਨ 300 ਪੌਦਾ। 300 ਪੌਦਾ? ਜੀ ਸਰ। ਹੁਣ ਤੁਹਾਡੇ ਕੋਲ ਕਿੰਨਾ ਕੁ ਪੌਦਾ ਜਿਹੜਾ ਵਾ ਨਾ ਇਸ ਟਾਈਮ? ਮੈਂ ਸਾਰੇ ਤੇ ਨਾ ਇੱਕ ਪਿਛਲੇ ਮਹੀਨੇ 100 ਪੌਦਾ ਉਹੀ ਡੇਰਾ ਇਸਮੀਰ ਖਾਨ ਲੈ ਗਏ। ਠੀਕ ਹੈ। ਉਹ ਇਸ ਟਾਈਪ ਦਾ ਬੰਦਾ ਹੈ, ਲੋਕਾਂ ਦੇ ਜ਼ਿਮੀਂਦਾਰਾਂ ਦੇ ਲਾਉਂਦੇ ਨੇ ਪੌਦੇ, ਪ੍ਰੋਫੈਸ਼ਨਲ ਲੋਕ ਆਪਣਾ ਹੀ ਕੁਝ ਕਮਾਉਂਦੇ ਨੇ, ਸਾਡੇ ਕੋਲ ਖਰੀਦ ਕੇ ਜਾ ਕੇ ਲਾਉਂਦੇ। ਠੀਕ ਹੈ। ਹੁਣ ਮੇਰੇ ਕੋਲ ਇਸ ਟਾਈਮ ਤਕਰੀਬਨ 200 ਬੱਚਾ ਤਿਆਰ ਹੈ। 200 ਬੱਚਾ ਤਿਆਰ ਜੀ, ਜਿਹਦੇ ਮੇਰੇ ਤਕਰੀਬਨ 100 ਇੱਕ ਦਾ ਬਿਆਨਾ ਹੋਇਆ ਹੈ। ਅੱਛਾ, ਤੁਹਾਡਾ ਪੌਦੇ ਤੋਂ ਪੌਦਾ ਕਿੰਨਾ ਫਾਸਲਾ ਵਾ? ਮੈਂ ਰੱਖਿਆ ਜੀ 20 ਫੁੱਟ। 20 ਫੁੱਟ ਦਾ? ਹਾਂਜੀ, 20 ਤੋਂ 25 ਫੁੱਟ ਜਿਹੜਾ ਨਾ ਜੀ ਫਾਸਲਾ ਹੋਣਾ ਚਾਹੀਦਾ ਹੈ। 20 ਤੋਂ 25 ਫੁੱਟ ਦਾ। 20 ਤੋਂ 25 ਫੁੱਟ ਯਾਨੀ ਕਿ ਜਿਹੜਾ ਨਾ ਆਈਡੀਅਲ ਫਾਸਲਾ ਹੈ। ਅੱਛਾ, ਇੱਕ ਅਸੀਂ ਦੇਖ ਰਹੇ ਸੀ ਕਿ ਆਮ ਤੌਰ ਤੇ ਜਿਹੜੀ ਦੂਸਰੀਆਂ ਖਜੂਰਾਂ ਵਾ ਨਾ, ਉਹ ਇੰਜ ਜਾਂਦੀਆਂ ਵਾ ਤੇ ਉਹਨਾਂ ਦੇ ਪੱਤੇ ਜਿਹੜੇ ਆ ਨਾ ਉੱਪਰ ਜਾ ਕੇ, ਇਹ ਖਜੂਰ ਦਾ ਯਾਨੀ ਕਿ ਜਿਹੜਾ ਵਾ ਨਾ, ਇਹਦੀਆਂ ਸ਼ਾਖਾਂ ਨੀਚੋਂ ਹੀ ਯਾਨੀ ਕਿ ਜਿਹੜੀਆਂ ਵਾ ਨਾ ਇਹ ਹੈ ਫੈਲੀਆਂ ਹੋਈਆਂ। ਇਹ ਇੰਟੈਂਸ਼ਨਲੀ ਯਾਨੀ ਕਿ ਛੱਡੀਆਂ ਗਈਆਂ? ਮੈਂ ਅਰਜ਼ ਕਰਨਾ, ਇਹਦੀ ਉਮਰ ਥੋੜੀ ਹੈ ਜੀ, ਹਾਲੇ ਤੱਕ ਇਹ ਥੱਲੇ ਹੀ ਆਣਗੇ। ਇਹ ਵੀ ਜਾਏਗਾ, ਚਾਹੇ 80 ਫੁੱਟ ਤੇ ਚਲਾ ਜਾਏ, ਹਰ ਸਾਲ ਇਹ ਉਤਰੇ ਜਾਣਗੇ। ਠੀਕ ਹੈ, ਇਹ ਕੱਦ ਕਰਦਾ ਜਾਏਗਾ। ਹੁਣ ਕਮ ਅਜ਼ ਕਮ ਇਹ ਸਟੈਪ ਜਿਹੜਾ ਇਸ ਸਾਲ ਹੈ, 1 ਫੁੱਟ ਉੱਤੇ ਅਗਲੇ ਸਾਲ ਸਟੈਪ ਆਏਗਾ। ਯਾਨੀ ਕਿ ਜਿਸ ਤਰ੍ਹਾਂ ਉਹ ਨਵਾਂ ਸਾਲ ਆਏਗਾ ਤਾਂ ਫਲ ਉਸ ਤੋਂ ਉੱਪਰ ਵਾਲੇ ਸਟੈਪ ਤੇ ਜਿਹੜਾ ਵਾ ਨਾ ਲੱਗੇ। ਇਹਦਾ ਬਿਲਕੁਲ ਕੱਦ ਵੀ ਵਧਾਏਗੀ। ਹਰ ਸਾਲ ਤਕਰੀਬਨ ਫੁੱਟ ਤੋਂ ਬਾਅਦ ਫਰੂਟਿੰਗ ਲੱਗਦੀ ਹੈ। ਤੇ ਇਹ ਨਿਚਲੀ ਸ਼ਾਖਾਂ ਵੀ ਜਿਹੜੀਆਂ ਲੈ ਜਾਣਗੇ, ਕੱਟ ਦਿਆਂਗੇ। ਇਹ ਕੱਟ ਦਿਆਂਗੇ। ਜਿਹੜੀ ਨਿਚਲੀ ਹੈ ਨਾ ਜੀ, ਉਹ ਫਾਰਗ ਹੁੰਦੀ ਹੈ, ਵੇਖੋ ਨਾ ਰੰਗ ਚੇਂਜ ਕਰ ਗਈ। ਹਾਂ, ਬਿਲਕੁਲ। ਅਸੀਂ ਇਹ ਲਾ ਦਿਆਂਗੇ। ਹਾਂ, ਇਹ ਤੁਸੀਂ ਯਾਨੀ ਕਿ ਉਹ ਜਿਹੜਾ ਮੇਨ ਸਟੈਮ ਜਿਹੜਾ ਤਣਾ ਵਾ, ਉਹੀ ਯਾਨੀ ਕਿ ਉਹੀ ਅੱਗੇ ਜਿਹੜਾ ਵਾ ਨਾ ਚੱਲੇਗਾ। ਹਾਂਜੀ। ਅੱਛਾ, ਵੈਸੇ ਤੁਹਾਨੂੰ ਯਾਨੀ ਕਿ ਖਿਆਲ ਜਿਹੜਾ ਵਾ ਨਾ ਉਹਨਾਂ ਦੋਸਤਾਂ ਨੂੰ ਦੇਖ ਕੇ ਆਇਆ ਹੈ ਕਿ ਇੱਕ ਹੁੰਦਾ ਨਾ, ਕਈ ਵਾਰੀ ਹੁੰਦਾ ਨਾ ਬੰਦੇ ਦੇ ਜਿਸ ਤਰ੍ਹਾਂ ਖਾਬ ਹੁੰਦਾ ਵਾ ਜੀ। ਇਹ ਮੈਂ ਦੇਖਿਆ ਨਾ, ਮੈਂ ਪਹਿਲੇ ਸੜਕ ਤੋਂ ਕਈ ਵਾਰੀ ਦੇਖਦਾ ਸੀ ਨਾ, ਉਹ ਅਜਵਤ ਜਾਫਰੀ ਹੋਣ ਵਾਲਾ, ਤੇ ਮੈਂ ਕਹਿੰਦਾ ਸੀ ਯਾਰ ਇਹ ਇੰਨਾ 10 ਕਿੱਲੇ ਯਾਨੀ ਕਿ ਜਿਹੜਾ ਨਾ ਵੀ ਸਾਈਡ ਤੇ ਖਜੂਰ ਲੱਗੀ ਆ, ਤੇ ਦੇਖਣ ਵਾਲੀ ਇੱਕ ਬੰਦੇ ਦਾ ਖਾਬ ਵਾਲੀ ਗੱਲ ਹੁੰਦੀ ਆ। ਤੇ ਇਸ ਤਰ੍ਹਾਂ ਯਾਨੀ ਕਿ ਤੁਹਾਡੇ ਕੋਈ ਪਹਿਲੇ ਵੀ ਜ਼ਿਹਨ 'ਚ ਹੈ ਸੀ ਦੇਖਣ ਤੋਂ ਇਲਾਵਾ ਯਾਰ ਇਸ ਤਰ੍ਹਾਂ ਦਾ ਕੋਈ ਲੰਬਾ? ਸਰ, ਮੈਂ ਜਦੋਂ ਉਹਨਾਂ ਦੇ ਵੇਖੇ ਨਾ ਬਾਗ,
ਉਹਨਾਂ ਦੇ ਲੱਗੇ ਰਕਬੇ 'ਚ। ਹਾਂ ਹੁਣ ਮੈਂ ਤਾਂ ਬਾਉਂਡਰੀ ਤਰਾਇਆ ਐਸਾ ਐਸਾ ਜਦੋਂ ਮੇਰੇ ਕੋਲ ਬੱਚੇ ਪੂਰੇ ਹੋਣ ਮੈਂ ਆਪਣੇ ਕਮ ਸੇ ਕਮ ਇੱਕ ਮੁਰੱਬੇ ਰਕਬੇ 'ਚ ਲਾਵਾਂਗਾ ਹਾਂ ਕਿਉਂਕਿ ਇਹਦੀ ਪੈਸਾ ਫਸਲ ਤਾਂ ਲੱਗੀ ਗਵਰਨਮੈਂਟ ਰੇਟ ਦੇਵੇ ਨਾ ਦੇਵੇ, ਲੇਕਿਨ ਖਜੂਰ ਇੱਕ ਐਸੀ ਚੀਜ਼ ਹੈ ਹਰ ਸਾਲ ਇਹ ਤੁਹਾਡਾ ਕੋਈ ਨਾ ਕੋਈ 100 ਪੌਦਾ ਤਿਆਰ ਹੋਏਗਾ ਨਾ, 100 ਬੱਚਾ ਤਿਆਰ, ਮਸਲਾਂ ਤੁਹਾਡਾ 5 ਲੱਖ ਤਿਆਰ। ਇਹ ਫਿਰ 5 ਲੱਖ ਰੁਪਏ ਫਿਰ ਖੂਬਸੂਰਤੀ ਇੱਕ ਤਾਂ ਇੱਕ ਕੁਛ ਚੀਜ਼ਾਂ ਹੁੰਦੀਆਂ ਨਾ, ਪੈਸੇ ਤਾਂ ਬਹੁਤ ਸਾਰੇ ਕੰਮਾਂ 'ਚ ਆਉਂਦੇ ਆ, ਲੇਕਿਨ ਖੂਬਸੂਰਤੀ ਤੇ ਪੈਸਾ ਜਿਹੜਾ ਨਾ ਬਹੁਤ ਥੋੜੇ ਕੰਮਾਂ 'ਚੋਂ ਆਉਂਦਾ ਵਾ। ਤੰਬਾਕੂ ਵੇਚਣ ਵਾਲਾ ਵੀ ਪੈਸਾ ਕਮਾਉਂਦਾ, ਅਤਰ ਵਾਲਾ ਵੀ ਪੈਸਾ ਕਮਾਉਂਦਾ ਹੈ, ਲੇਕਿਨ ਜਿਹੜਾ ਪਰਫਿਊਮ ਵੇਚਣ ਵਾਲਾ ਵਾ ਉਹਦਾ ਯਾਨੀ ਕਿ ਮਜ਼ੇਦਾਰ ਕਿਸਮ ਦਾ ਕੰਮ ਹੈ। ਤੇ ਇਹ ਖਜੂਰ ਦੇ ਇੱਕ ਹੋਰ ਆ, ਚਾਨਣੀ ਰਾਤ ਹੋਵੇ ਹੈ ਤੇ ਚੰਨ ਨਿਕਲਿਆ ਹੋਵੇ ਤੇ ਖਜੂਰ ਜਿਹੜੀ ਆ ਨਾ ਵੱਡੀਆਂ ਖਜੂਰਾਂ ਤੇ ਉੱਪਰੋਂ ਚੰਨ ਜਿਹੜਾ ਵਾ ਨਾ ਨਜ਼ਰ ਆਉਂਦਾ, ਤੇ ਮੈਂ ਕਹਿੰਦਾ ਕਿ 2-2 ਮੀਲ ਤੋਂ ਵੀ ਲੋਕਾਂ ਨੂੰ ਨਾ ਪਤਾ ਲੱਗਦਾ। ਸ਼ੌਕ ਦੇਖ ਲਓ ਜੀ, ਮਾਸ਼ਾਅੱਲਾ ਮਾਸ਼ਾਅੱਲਾ। ਐਸਾ ਤੁਸੀਂ ਉਹ ਕੀਤਾ ਬਣਾਇਆ, ਹਾਂ ਉਹ ਮੰਜ਼ਰ ਕੈਸਾ ਬਣਾਇਆ, ਸੁਭਾਨ ਅੱਲਾਹ। ਨਹੀਂ ਗੱਲ ਠੀਕ ਆ, ਸੋਹਣਾ ਲੱਗਦੇ ਲੱਗੇ। ਇੱਕ ਦੋ ਗੱਲਾਂ ਨਾ ਜੀ ਦੇਖੋ, ਇੱਕ ਤਾਂ ਇਹ ਜਗ੍ਹਾ ਨਹੀਂ ਲੈਂਦੇ ਜੀ, ਹਾਂ ਵੀ ਇੱਕ ਥੱਲੇ ਥਾਂ ਨਹੀਂ ਮਿਲਣੀ। ਨਹੀਂ। ਤੁਸੀਂ ਫਸਲ ਲਾਓ ਜਿੱਦਾਂ ਨੰਬਰਦਾਰ ਸਾਹਿਬ ਨੇ ਕਿਹਾ, ਬਿਲਾ ਖੌਫ ਲਾਓ, ਜਿੱਦਾਂ ਮਰਜ਼ੀ ਖੇਤ ਚਲਾਓ। ਇਹ ਖਾਲਿਆਂ ਤੇ ਲਾਣ ਵਾਲਾ ਰੁੱਖ ਨਹੀਂ, ਖੇਤਾਂ ਚ ਲਾਓ, ਵਿੱਚ ਟਰੈਕਟਰ ਮਸ਼ੀਨਾਂ ਜਿਹੜੀ ਸ਼ਾਇਦ ਮਰਜ਼ੀ ਕਮਾਈ ਜਾਓ, ਕੋਈ ਡਰ ਨਹੀਂ। ਥੱਲੇ ਜਿਹੜੀ ਮਰਜ਼ੀ ਫਸਲ ਹੋਵੇ ਤੇ ਉੱਤੋਂ ਫਿਰ ਇਹਨੂੰ ਜਿਵੇਂ ਦੱਸਿਆ ਇਹਨਾਂ ਨੇ ਵੀ ਛਾਂ ਦਾ ਡਰ ਕੋਈ ਨਹੀਂ, ਥਾਂ ਦਾ ਡਰ ਕੋਈ ਨਹੀਂ। ਹੇਠਾਂ ਇਹਦੇ ਜਿਹੜਾ ਹੁਣ ਇਹਨੇ ਨਹੀਂ ਆ, ਇਹਦੇ ਹੇਠ ਕੋਈ ਸ਼ਾ ਗੱਡੀ ਹੋਵੇ ਤਾਂ ਹੋ ਜੂਗੀ। ਬਿਲਕੁਲ ਬਿਲਕੁਲ ਸਰ, ਬਾਕੀ ਦਰਖਤ ਹੈ ਨਾ ਉਹਦਾ ਸਾਇਦਾਰ ਹੁੰਦਾ ਹੈ, ਇਹਦਾ ਉਹਦੇ ਥੱਲੇ ਫਸਲ ਨਹੀਂ ਹੁੰਦੀ, ਇਹ ਜਾਂਦਾ ਸਿੱਧਾ ਹੀ ਜੀ, ਸਿੱਧਾ ਦਰਖਤ। ਫਿਲਹਾਲ ਵੇਖੋ ਨਾ ਜੀ, ਇਹਦੇ ਬੱਚੇ ਉਤਰਨੇ ਨਾਲ ਬੱਚੇ ਹੁੰਦੇ ਪੈਣ, ਅੱਛਾ ਅੱਛਾ ਉਤਰਨਗੇ ਇਕੱਲਾ ਹੀ ਤਣਾ ਹੋਏਗਾ। ਬਲਕਿ ਉਹ ਦੇਖੋ ਉਹਦੇ ਚ ਬੜੇ ਵੱਡੇ ਵੱਡੇ ਬੱਚੇ। ਹਾਂਜੀ ਬੜੇ ਬੜੇ ਬੱਚੇ, ਇਹ ਫਿਰ ਛਾਇਆ ਨਹੀਂ ਕਰਦਾ। ਵੇਖੋ ਨਾ ਜੀ, ਆਹ ਹੈ ਕੋਈ ਸਫੈਦਾ ਕੋਈ ਦਰਖਤ ਹੈ, ਇਹਦਾ ਥੱਲੇ ਗੰਦ ਡਿੱਗੇਗਾ। ਹਾਂਜੀ ਹਾਂਜੀ ਇਹ ਪੱਤਾ ਡਿੱਗਣਗੇ, ਇਹਦਾ ਪੱਤਾ ਨਹੀਂ ਡਿੱਗੇ। ਆ ਨਵਾਂ ਮੁੱਢ ਤਿਆਰ ਹੋਇਆ, ਇਹ ਟੋਟਲ ਇੱਕ ਬੱਚਾ ਹੈ। ਹਾਂ ਇਹ ਇੱਕ ਆ, ਇਹ ਪੋਤੇ ਹੁਣ ਪੁੱਤ ਵੱਡਾ ਸਾਰਾ ਹੋ ਗਿਆ। ਨਹੀਂ ਸਰ, ਇੱਕ ਨਹੀਂ ਹੈ, ਹੈਗਾ ਉੱਪਰ ਇਹ ਗੁੱਛਾ ਆ ਮੇਨ ਤਣਾ ਹੋਏ ਇਹ ਬੱਚੇ ਨਾਲ ਦੋ ਆ ਨਾ ਜੀ, ਦੋ ਬੱਚੇ ਆਹ ਤੇ ਦੋ ਨਹੀਂ, 1 2 3 ਉਹ ਪਰਲੀ ਸਾਈਡ ਤੇ ਵੀ। ਪਰਾਂ ਹੁਣੇ ਉਹ ਪਰਲੇ ਪਾਸੇ ਹੁਣੇ 35 ਕਿਲੋ ਦਾ ਬੱਚਾ ਹੋਣਾ। ਬਿਲਕੁਲ, ਇਹਦੇ ਨਾਲੋਂ ਨਾ ਹਾਫਿਜ਼ ਸਾਹਿਬ ਅਸੀਂ ਪਹਿਲੇ ਉਤਾਰ ਲੈਣ ਬੱਚੇ, ਸਾਰੀਆਂ ਨਾਲ ਉਤਾਰ ਲੈਣ। ਅੱਛਾ ਅੱਛਾ ਹੁਣ ਇਹ ਜਿਹੜੇ ਛੋਟੇ ਹਨ ਪਿਛਲੇ ਸਾਲ, ਇਸ ਸਾਲ ਮੈਚੁਰ ਹੋ ਗਏ। ਇਹ ਤਾਂ ਹੁਣ ਮਚੋਰ ਹੈ ਨੰਬਰਦਾਰ ਸਾਹਿਬ ਆ ਜਿਹੜੇ। ਹਾਂਜੀ ਬਿਲਕੁਲ ਮੈਚੁਰ। ਇਹ ਵੇਖੋ ਨਾ, ਇਹਦੇ ਅਸੀਂ ਸਾਰੇ ਬੱਚੇ ਉਤਾਰ ਲੈਣ। ਹਾਂ ਹਾਂ ਮੈਂ ਨਾ ਜੀ ਇੱਕ ਗੱਲ ਪੁੱਛਣੀ ਹੈ ਨੰਬਰਦਾਰ ਜੀ ਸਾਹਿਬ। ਸਰ। ਸਾਡੇ ਨਾਲ ਖੱਜੀਆਂ ਇੱਕ ਦੋ ਥਾਂ ਤੇ ਹੋਰ ਵੀ ਖੜੀਆਂ ਸੀ, ਕਈ ਵਾਰੀ ਨਾ ਜੀ ਉਹ ਖੱਜੀ ਦਾ ਬੱਚਾ ਕੱਢ ਕੇ ਲਾਇਆ, ਸਾਡੇ ਸੁੱਕ ਜਾਂਦਾ, ਸਾਨੂੰ ਬੱਚਾ ਕੱਢਣਾ ਨਹੀਂ ਆਉਂਦਾ। ਸਾਡੇ ਦੇਖਣ ਵਾਲਿਆਂ ਨੂੰ ਦੱਸ ਦਿਓ ਵੀ ਜਿਹੜਾ ਬੱਚਾ ਵੀ ਕਿੱਡਾ ਕੁ ਕਰਕੇ ਤੇ ਕਦੋਂ ਕੁ ਜਾ ਕੇ ਵੀ ਕਿੱਦਾਂ ਹੋ। ਸਰ ਇਹ ਥੋੜਾ ਤਕਲੀਫ ਕਰੇ, ਇਹ ਬੱਚਾ ਵੇਂਦੇ ਪਿਓ, ਸਿਰਫ ਬੱਚੇ ਦਾ 30 ਤੋਂ 35 ਕਿਲੋ ਦਾ ਵਜ਼ਨ ਹੋਣਾ ਜ਼ਰੂਰੀ ਹੈ। ਹਾਂਜੀ ਉਹ ਜਿਹੜਾ ਹਾਂਜੀ, ਬਾਈ ਇਹਦੇ ਨਾਲ 4 ਤੋਂ ਲਾ ਲੈਣ, 4 ਤੋਂ 5 ਇਹਦੇ ਨਾਲ ਜਣਾ ਜ਼ਰੂਰੀ ਹੈ। ਫਿਰ ਲੋਕ ਲਾਵਣ ਲਗਾ ਕੀ ਗਲਤੀ ਕਰਦੇ ਨੇ ਜੀ, ਜਿਸ ਤਰ੍ਹਾਂ ਆਮ ਪੌਦਾ ਲਾਣਾ ਹੈ ਜੀ ਟੋਇਆ ਮਾਰਿਆ, ਪੌਦਾ ਰੱਖਿਆ, ਮਿੱਟੀ ਪਾ ਕੇ ਪਾਣੀ ਪਾਤਾ, ਇਹਦਾ ਲਾਵਣ ਦਾ ਮੁਖਤਲਿਫ ਹੈ, ਮਰਦਾ ਹੀ ਨਹੀਂ। ਅਮਰੂਦ, ਮੇਰਾ ਅਮਰੂਦ ਦਾ ਵੀ ਬਾਗ ਹੈ, ਅੱਧਾ ਮੁਰਬਾ। ਅਮਰੂਦ ਔਰ ਖਜੂਰ ਦਾ ਇਤਨਾ ਜਲਦੀ ਬੱਚਾ ਨਹੀਂ ਮਰਦਾ, ਲਾਵਣ ਦੀ ਗਲਤੀ ਹੁੰਦੀ। ਕੀ ਤਰੀਕਾ ਸਹੀ ਤਰੀਕਾ ਸਾਰੇ ਟੋਇਆ ਮਾਰਦੇ ਨੇ, ਬੱਚਾ ਰੱਖਦੇ ਨੇ, ਮਿੱਟੀ ਪਾ ਕੇ ਪਾਣੀ ਨਹੀਂ, ਪਹਿਲੇ 2x2 ਦਾ ਟੋਇਆ ਮਾਰੋ, ਅੱਛਾ ਠੀਕ ਹੈ, ਉਹਦੇ ਵਿੱਚ ਪਾਣੀ ਛੋੜੋ, ਕਲੋਰੀ ਪਾਓ ਫੰਗਸ ਦੀ ਵਜ੍ਹਾ ਤੋਂ 100 ml, ਉਹਦੇ ਮਿੱਟੀ ਪਾਈ ਜਾਓ। ਜਦੋਂ ਉਹ ਗਾਰੇ ਨੂੰ ਮਾਂ ਬਣ ਜਾਵੇ, ਦਰਮਿਆਨ ਇਹ ਬੱਚਾ ਰੱਖ ਦਿਓ, ਬਾਅਦ ਮਿੱਟੀ ਪਾਓ। ਅੱਛਾ 2x2 ਦਾ ਤਾਂ ਹੋ ਗਿਆ, ਉਹਦਾ ਚ ਉਹਦੀ ਡੂੰਘਾ ਕਿੰਨਾ ਹੋਣਾ ਚਾਹੀਦਾ? 2 ਡੂੰਘਾ 2 ਚੌੜਾ, ਅੱਛਾ ਠੀਕ ਹੈ। ਠੀਕ ਹੈ, ਖੱਡਾ 2x2 ਦਾ ਮਾਰ ਕੇ ਉਹਦੇ ਪਾਣੀ ਛੋੜਨਾ ਹੈ, ਵੀ ਕਲੋਰੀ ਪਾਣੀ ਤਾਂ ਕਿ ਉਹ ਦਿਮਕ ਵਗੈਰਾ ਜਿਹੜੀ। ਜੀ ਸਰ, ਉਹਦੇ ਮਿੱਟੀ ਪਾਈ ਜਾਣੀ। ਹਾਂ ਠੀਕ, ਮਿੱਟੀ ਪਾ ਕੇ ਜਦੋਂ ਉਹ ਗਾਰਾ ਬਣ ਜਾਏਗਾ, ਬੱਚਾ ਦਰਮਿਆਨ ਨੇ ਖੜਾ ਕਰ ਦੇਣਾ, ਬਾਅਦ ਇਹ ਮਿੱਟੀ ਪਾਈ ਜਾਣੀ। ਅਗਲੇ ਦਿਨ ਸਾਨੂੰ ਦੀ ਕੁਟਾਈ ਕਰਨੀ ਹੈ, ਕਿਉਂਕਿ ਚੀਰ ਛੱਡ ਕੇ ਜੜ ਨੂੰ ਹਵਾ ਨਾ ਲੱਗੇ। ਤਰੇੜ ਜਿਹੜੀ ਆ ਉਹ ਬਾਹਰ ਕਰਨੀ ਹੈ। ਇਤਨਾ ਇਹ ਢੀਠ ਪੌਦਾ ਜਾਂਦਾ ਹੀ ਨਹੀਂ ਇਤਨਾ ਜਲਦੀ। ਫਿਰ ਪਾਣੀ ਇਸ ਨੂੰ ਕਿਤਨਾ ਕਿ ਪਾਣੀ ਇਹਨੂੰ 2 ਮਹੀਨੇ ਡੇਲੀ ਪਾਣੀ ਚਾਹੀਦੀ, ਕੁਟਾਈ ਤੋਂ ਬਾਅਦ ਰੋਜ਼ਾਨਾ, ਯਾਨੀ ਕਿ ਰੋਜ਼ਾਨਾ ਪਾਣੀ ਚਾਹੀਦਾ। ਇਹ ਬੜਾ ਅਹਿਮ ਪੁਆਇੰਟ ਆ ਕਿ ਸ਼ੁਰੂ ਚ ਜਿਹੜਾ ਵਾ ਨਾ 2 ਮਹੀਨੇ ਪਾਣੀ ਇਹਨੂੰ। ਅਸਲਾਮ ਵਾਲੇਕੁਮ। ਅੱਛਾ ਨੰਬਰਦਾਰ ਸਾਹਿਬ, ਜਿਹੜੀ ਤੁਸੀਂ ਕਿਹਾ ਵੀ 2-4 ਜੜ੍ਹਾਂ ਹੋਣ ਨਾਲ, ਜੀ ਉਹ ਕਿੱਥੋਂ ਲੈ ਕੇ ਆਣੀਆਂ? ਉਹ ਨਾਲ ਹੀ ਹੁੰਦੀਆਂ। ਅੱਛਾ ਜਦੋਂ ਹੁਣ ਇਹ ਮੁੱਢ 'ਚ ਪੌਦਾ ਲੱਗਾ, ਪੁੱਤ ਲੱਗਾ, ਹਾਂਜੀ ਇਹਦੇ ਜਾਂ ਨਾਲ ਬੱਚਾ ਹੈ, ਲੱਗਾ, ਇਹਦੇ ਨਾਲ ਹੈ। ਇਹਨੂੰ ਜਦੋਂ ਖਿੱਚਣਾ ਅਕਸਰ ਅਨਾੜੀ ਬੰਦੇ ਕੀ ਕਰਦੇ ਨੇ, ਕੀ ਕਰ ਪਟਦੇ ਨੇ, ਉਹਨੂੰ ਛਿਲ ਮੋਜ ਦਿੰਦੇ ਨੇ, ਹਾਂ ਜੜ ਛਿਲ ਮੋਜ ਦਿੰਦੇ ਓਏ ਇਹ ਕਿਸੇ ਕਟਰ ਨਾਲ ਇਸ ਤਰ੍ਹਾਂ ਕੱਟਣਾ ਵਾ ਕਿ ਤਾਂ ਕਿ ਜੜਾਂ ਜਿਹੜੀਆਂ ਵਾ। ਸਾਰੇ ਨਾ ਇੱਕ ਸੱਬਲ ਟੋਪ ਹੈ ਜਿਹਦੇ ਨਾਲ ਇਹਦਾ ਜਿਸਮ ਨਾਲ ਇਹ ਸਮਝੋ ਜੀ ਇਹ ਜਿਸਮ ਦਾ ਹਿੱਸਾ ਹੈ ਬਸ, ਹਾਂ ਇਹਨੂੰ ਇਹ ਫੋੜਨਾ ਹੈ। ਹਾਂ ਅੱਛਾ ਉਹ ਕਹਿੰਦੇ ਵੀ ਇਦਾਂ ਜਿੱਦਾਂ ਨਹੀਂ ਵੀ ਗਰਾਰੀ ਫਸੀ, ਹਾਂਜੀ। ਗਰਾਰੀ ਨੂੰ ਇਦਾਂ ਕੱਢਣਾ। ਇਹ ਨਹੀਂ ਹੈ ਜਿਵੇਂ ਸਾਡਾ ਜਿਸਮ ਦਾ ਹਿੱਸਾ ਹੈ, ਇਹ ਜਿਸਮ ਦੇ ਹਿੱਸੇ ਨਾਲੋਂ ਨਾ
ਛੇਣੇ ਨਾਲ ਇਸ ਤਰ੍ਹਾਂ ਲਾ ਦੇਣਾ ਅੱਛਾ ਜੀ। ਹਾਂ ਜਿਹੜਾ ਜੜ ਜ਼ਾਇਆ ਨਹੀਂ ਹੈ ਇੱਕ ਹੋਰ ਗਲਤੀ ਅਸੀਂ ਕਰਦੇ ਰਹੇ ਹਾਂ, ਅਸੀਂ ਤਾਂ ਇਹ ਤਾਂ ਕਹਿੰਦੇ ਨਾ 30 ਕਿਲੋ ਦਾ ਕਰਕੇ ਕੱਢਣਾ, ਅਸੀਂ 3 ਕਿਲੋ ਨਹੀਂ ਕਦੀ ਹੋਣ ਦਿੱਤਾ। ਅਸੀਂ ਕਹਿੰਦੇ ਆ ਵੀ ਇਹ ਛੇਤੀ ਕੱਢ ਲਈ। ਸਰ ਉਹ ਮਿਚੋਰ ਨਹੀਂ, ਜਿਹੜਾ ਬੱਚਾ ਹੈ ਨਾ ਤੁਹਾਨੂੰ ਆਪੇ ਦੱਸੇਗਾ, ਉਹਦੇ ਪੱਤੇ ਮਿਚੋਰ ਹੋਣਗੇ, ਉਹਦਾ ਵਜ਼ਨ ਠੀਕ ਹੈ ਨਾ। ਇਹ ਵੇਖੋ ਨਾ, ਇਹ ਬੱਚਾ ਜਿਹੜਾ ਹੈ ਕਿੰਨੇ ਵਜ਼ਨ ਦਾ ਹੈ, ਇਹ ਮਿਚੋਰ ਖੜਾ ਹੈ। ਹਾਂ ਇਹ ਪੂਰਾ ਬੱਚਾ ਹੈ। ਉਹ ਪਰਲੇ ਦੋਨੇ ਵੀ ਹੈ, ਸਾਰੇ ਦੋਨੇ ਬੱਚੇ ਇਹਦੇ ਮਰਨ ਦਾ ਖਤਰਾ ਨਹੀਂ। ਹਾਂ ਅੱਛਾ ਇਹ ਤੁਸੀਂ ਪੁੱਛਿਆ ਵੀ ਇਹ ਕਿਹੜੇ ਮੌਸਮ 'ਚ ਕੱਢਣੇ ਆ ਇਹ ਹੁਣ ਹਾਂਜੀ ਇਹ ਮੌਸਮ ਮੈਂ ਅਰਜ਼ ਕਰਨਾ, ਮੌਸਮ ਇਹਦਾ ਹੈ ਅਸਲ ਜੂਨ ਔਰ ਜੁਲਾਈ। ਅੱਛਾ ਮਈ ਦੇ ਐਂਡ ਤੋਂ ਜੂਨ ਪੂਰਾ, ਜੁਲਾਈ ਪੂਰਾ। ਇਹਦੀ ਵਜ੍ਹਾ ਜੀ ਇੱਕ ਤਾਂ ਫਰੂਟਿੰਗ ਵੇਖ ਲਈ, ਹਾਂ ਪੌਦੇ ਲਾਵਣ ਇਹਨੂੰ ਪਤਾ ਹੈ ਢੱਕੀ ਨਸਲ ਹੈ, ਇਹ ਹੀ 2 ਮਹੀਨੇ ਫਸਲ। ਹਾਂ ਹੁਣ ਵੇਖੋ ਨਾ, ਤੁਸੀਂ ਲਿਆਓ ਜਾ ਕੇ ਤੁਹਾਨੂੰ ਨਰ ਦੇ ਦੇਵਣ, ਹਾਂ ਵਾਹ 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 ਵਾਹ। ਉਦੋਂ ਲਵੋ। ਇਹਦਾ ਫਰੂਟਿੰਗ ਖਲੀ ਹੁੰਦੀ ਜੂਨ ਔਰ ਜੁਲਾਈ ਚ। ਜੂਨ ਜੁਲਾਈ ਵੇਖੋ ਫਰੂਟਿੰਗ, ਤੁਹਾਨੂੰ ਉਹਦੀ ਖਜੂਰ ਦੱਸੇਗੀ ਕਿਹੜੀ ਨਸਲ ਹੈ। ਠੀਕ ਹੈ। ਉਦੋਂ ਲੈ ਕੇ ਤੇ ਮਹੀਨਾ ਵੀ ਇਹਦਾ ਇਹ ਹੀ ਲਾਵਣ ਦਾ। ਬਾਰਿਸ਼ਾਂ ਦਾ ਮੌਸਮ ਹੁੰਦਾ ਹੈ, ਇਨਸ਼ਾਅੱਲਾ ਤਾਲਾ 100% ਚੱਲ ਜਾਂਦਾ ਹੈ। ਨੁਕਤਾ ਦੇਖ ਦੱਸਦਾ ਸਮਝਿਏ ਜੀ। ਹਾਂ ਬਿਲਕੁਲ, ਦੇਖੋ ਨਾ ਉਹ ਤਾਂ ਕਿ ਤੁਹਾਡੇ ਸਾਹਮਣੇ ਸੈਂਪਲ ਹੋਏਗਾ ਨਾ। ਜਦੋਂ ਦੁੱਧ ਦਾ ਕੈਨ ਭਰਿਆ ਵਾ ਉਹਦੇ ਚ ਦੁੱਧ ਲਾਓਗੇ ਤੇ ਫਿਰ ਉਹੀ ਦੁੱਧ ਆਣਾ। ਸਾਡਾ ਇੱਕ ਦੋਸਤ ਹੈ ਤੇ ਜ਼ਫਰ ਭੱਟੀ ਪੱਤੋ ਕੀ ਚੋਂ ਲਿਆ 40 ਪੌਦਾ, ਉਹ 5 ਸਾਲ ਇਹਦਾ ਪਤਾ ਵੀ ਲੱਗਦਾ ਸਰ, ਜਾਂ 5 ਸਾਲ ਬਾਅਦ ਇਹ ਕੀ ਚੀਜ਼ ਹੈ, ਨਰ ਹੈ ਕਿਹੜੀ ਵੈਰਾਈਟੀ। 5 ਸਾਲ ਬਾਅਦ ਉਹ ਸਾਰੇ ਪੌਦੇ ਨਰ ਨਿਕਲੇ। ਵਾਹ, ਕਿਉਂਕਿ ਪ੍ਰੋਫੈਸ਼ਨਲ ਹੋ ਗਏ। ਇਹੀ ਅਸਲ ਚ ਸਾਰਿਆਂ ਤੋਂ ਬੜਾ ਮਸਲਾ ਜਿਹੜਾ ਵਾ ਨਾ ਇਹੀ ਹੁੰਦਾ ਵਾ ਕਿ ਇਹ ਪਤਾ ਨਹੀਂ ਲੱਗਦਾ ਹੈ ਕਿ ਵੈਰਾਈਟੀ ਕਿਹੜੀ ਆ, ਔਰ ਫਿਰ ਉਹ ਮੇਲ ਫੀਮੇਲ ਦਾ ਜਿਹੜਾ ਵਾ ਉਹਦਾ ਕੋਈ ਨਹੀਂ ਤੇ ਉਸ ਦਾ ਨਹੀਂ ਪਤਾ ਲੱਗਦਾ ਹੈ। ਹਾਂਜੀ ਕਰੋ ਮੈਂ ਕਿਹਾ ਗੱਲ ਕਰੋ। ਅੱਛਾ ਤੇ ਉਹ ਕਿਉਂਕਿ ਇਹਦੇ ਚ ਫਿਰ ਨਾ ਫਿਰ ਪਤਾ ਜਦੋਂ ਲੱਗਦਾ ਨਾ ਉਦੋਂ ਬਹੁਤ, ਯਾਨੀ ਕਿ ਜਿਸ ਤਰ੍ਹਾਂ ਤੁਸੀਂ 5 ਸਾਲ ਗੁਜ਼ਰ ਚੁੱਕੇ, ਜਦੋਂ ਤੁਸੀਂ ਰਿਸ਼ਤਾ ਗਲਤ ਕਰ ਲਓ ਨਾ ਜਦੋਂ ਵਿਆਹ ਵੀ ਹੋ ਜਾਏ ਤਾਂ ਫਿਰ ਪਤਾ ਲੱਗੇ ਕਿ ਯਾਰ ਬੰਦੇ ਜਿਹੜੇ ਸੀ ਉਹ ਠੀਕ ਨਹੀਂ ਟੱਕਰੇ। ਤੁਸੀਂ ਬੱਚਾ ਲੈ ਲੈਂਦੇ ਹੋ, ਕਿਸੇ ਕੋਲ ਲੈ ਲੈਂਦੇ ਹੋ, ਮੇਰੇ ਕੋਲ ਆ ਜਾਂਦਾ, ਮੈਂ ਨਾ ਲੈ ਜਾ, ਫਰੂਟਿੰਗ ਨਹੀਂ ਹੁੰਦੀ, ਤੁਹਾਨੂੰ ਕੀ ਪਤਾ ਉਹ ਕੀ ਸ਼ੈ ਹੈ। ਬਿਲਕੁਲ ਮੈਂ ਗਲਤ ਕਰਾਂਗਾ। ਅਗਰ ਉੱਤੇ ਫਰੂਟ ਮੌਜੂਦ ਹੋਏਗਾ, ਤੁਹਾਨੂੰ ਪਤਾ ਫਿਰ ਫੀਮੇਲ ਆ। ਮੇਲ। ਅੱਛਾ ਜਿਹੜਾ ਮੇਲ ਆ ਉਹਦੇ ਬੱਚੇ ਮੇਲ ਹੋਣਗੇ? ਨਹੀਂ ਸਰ, ਅੱਛਾ ਮੇਲ ਤੇ ਫੀਮੇਲ ਦੀ ਸ਼ਕਲ ਵਿੱਚ ਕੋਈ ਡਿਫਰੈਂਸ ਨਹੀਂ, ਕੋਈ ਫਰਕ ਨਹੀਂ। ਉਹ ਵੀ ਉਸੇ ਤਰ੍ਹਾਂ ਫੜਾ ਕਰਦੇ ਵੀ, ਇਹਦੇ ਚ ਦਾਣਾ ਹੁੰਦਾ ਹੈ, ਉਹ ਪਾਊਡਰ ਹੁੰਦਾ ਵਾ। ਹਾਂਜੀ ਇਤਨੇ ਸਾਇਦ ਹੁੰਦਾ ਫੜ, ਉਹ ਲਾ ਲਓ, ਉਹਨੂੰ ਛਾਵੇਂ ਰੱਖ ਕੇ ਪਾਊਡਰ ਬਣਾ ਲਓ, ਚਾਹੇ ਪਾਊਡਰ ਵਾਲੀ ਡੱਬੀ ਪਾ ਲਓ, ਜਦੋਂ ਇਹਦਾ ਮੂੰਹ ਖੁੱਲੇਗਾ ਉੱਤੇ ਛਿੜਕਾ ਦਿਓ। ਨਹੀਂ ਮੇਰਾ ਸਵਾਲ ਇਹ ਸੀ ਕਿ ਜਿਹੜਾ ਪੌਦਾ ਮੈਚੋਰ ਫੀਮੇਲ ਆ, ਇੱਕ ਪੌਦਾ ਮੈਚੋਰ ਮੇਲ ਆ, ਉਹਦੇ ਤੋਂ ਯਾਨੀ ਕਿ ਜਿਹੜਾ ਵਾ ਸਾਨੂੰ ਇਹ ਵੀ ਜਿਹੜੇ ਮੇਲ ਪੌਦੇ ਆ ਜਿਹੜੇ ਸਾਨੂੰ ਮੇਲ ਤੋਂ ਹਾਸਲ ਹੋਣਗੇ ਕਿ ਫੀਮੇਲ ਤੋਂ ਵੀ ਹਾਸਲ ਹੋ ਸਕਦੇ? ਨਹੀਂ ਸਰ, ਨਹੀਂ, ਜੋ ਪੌਦਾ ਹੈ ਉਹਦੀ ਨਸਲ ਹੋਈ। ਇਹੀ ਗੱਲ, ਇਹ ਡੱਕੀ ਹੈ, ਇਹਦਾ ਬੱਚਾ ਡੱਕੀ ਹੋਏਗਾ। ਨਰ ਦਾ ਖਜੂਰ ਹੈ, ਉਹ ਥੱਲੇੋਂ ਬੱਚਾ ਨਰ ਹੀ ਹੋਏਗਾ। ਮੇਰਾ ਇਹੀ ਸੀ ਸਵਾਲ ਕਿ ਵੀ ਸਾਨੂੰ ਨਰ ਬੱਚੇ ਨਰ ਪੌਦਿਆਂ ਕੋਲ ਮਿਲਣਗੇ ਤੇ ਜਿਹੜੇ ਫੀਮੇਲ ਆ ਉਹ ਜਿਹੜੇ ਫੀਮੇਲ ਉਹ ਵੈਰਾਈਟੀ ਵੀ ਵੈਰਾਈਟੀ ਫੀਮੇਲ ਛੋੜ ਕੇ ਉਹ ਵੈਰਾਈਟੀ ਉਹੀ ਹੋਏਗੀ ਜਿਹਦਾ ਥੱਲੇ ਬੱਚਾ ਲਾਊਗਾ। ਹਾਂ ਠੀਕ ਹੈ। ਨੰਬਰਦਾਰ ਸਾਹਿਬ ਤੁਸੀਂ ਨੇ ਲਾਣੇ ਦਾ ਵੀ ਸਾਨੂੰ ਦੱਸ ਦਿੱਤਾ, ਮੌਸਮ ਦਾ ਵੀ ਦੱਸ ਦਿੱਤਾ, ਪਾਣੀ ਦਾ ਵੀ ਸ਼ੁਰੂ ਦਾ। ਦੂਸਰਾ ਇਹ ਸੀ ਚੀਜ਼ ਕਿ ਅਗਰ ਇਹ ਬਾਗ ਲਾਉਂਦੇ ਆ ਨਾ ਅਸੀਂ, ਕੋਈ 100 ਕੁ ਪੌਦਾ ਤਕਰੀਬਨ ਕਿੱਲੇ 'ਚ ਲੱਗਦਾ ਵਾ, ਇਹਦਾ ਖਾਦ ਖੂਦ ਵਗੈਰਾ ਦਾ ਕਿਆ ਜਿਹੜਾ ਕੋਈ ਖਾਦ ਨਹੀਂ ਜੀ। ਅੱਛਾ ਕੋਈ ਸਪਰੇ ਨਹੀਂ। ਸਾਡੇ ਸੋਹਣੇ ਨਬੀ ਤੁਹਾਡੇ ਸਾਡੇ ਉਸ ਦੌਰ ਦਾ, ਇਹਦੇ ਤੇ ਕੋਈ ਐਸਾ ਨਹੀਂ, ਨਾ ਹੀ ਸਪਰੇ ਹੈ ਨਾ ਖਾਦ ਹੈ, ਕੋਈ ਚੀਜ਼ ਨਹੀਂ ਸਿਵਾਏ ਨਰ ਵਾਲਾ ਪਾਊਡਰ ਛਿੜਕਣ ਤੋਂ। ਸਿਵਾਏ ਇਹਨੂੰ ਜਾ ਕੇ ਨਾ ਤੁਸੀਂ ਤਕਰੀਬਨ ਇਹ ਚੌਥੇ ਮਹੀਨੇ ਕੱਢ ਲੈਂਦਾ ਲੂੰਗਰ, ਇਹਨੂੰ ਨਰ ਦਾ ਕ੍ਰਾਸ ਕਰਨਾ ਹੈ ਸਿੰਪਲੀ, ਬਸ ਲਾਣਾ ਵਾ ਤੇ ਬਸ ਇਹਨੂੰ ਅੱਲਾਹ ਪਾਕ ਨੂੰ ਇੰਜ ਹੈ, ਸਾਡੇ ਸੋਹਣੇ ਨਬੀ ਦੀ ਦੁਆ ਇਹਨੂੰ ਨਹੀਂ ਸਪਰੇ, ਇਹਨੂੰ ਨਹੀਂ ਖਾਦ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਔਰ ਇੱਕ ਹੋਰ 4 ਪੁਸ਼ਤਾ ਤੱਕ 5 ਤੱਕ ਜਾਵੇ, ਪੌਦਾ ਨਹੀਂ ਖਰਾਬ ਹੋਏਗਾ। ਅੱਛਾ ਇਹ ਸਭ ਤੋਂ ਬੜੀ ਯਾਨੀ ਕਿ ਖੂਬੀ ਇਹ ਆ ਕਿ ਇੱਕ ਇੰਤਹਾਈ ਮਹਿੰਗਾ ਪੌਦਾ ਜੀ ਹੈ ਤੇ ਜਿਹਦੀ ਦੇਖਭਾਲ ਇੰਤਹਾਈ ਘੱਟ ਆ। ਆਮ ਤੌਰ ਤੇ ਇਹ ਹੁੰਦਾ ਕਿ ਜਿਹੜੀ ਚੀਜ਼ ਮਹਿੰਗੀ ਆ ਨਾ ਉਹਦੀ ਦੇਖਭਾਲ ਬਹੁਤ ਕਰਨੀ ਪੈਂਦੀ। ਬਿਲਕੁਲ। ਤੇ ਇਹਦਾ ਇਹ ਹੈ ਕਿ ਇਹਦੀ ਦੇਖਭਾਲ ਵਾਲੇ ਹਿਸਾਬ 'ਚ ਘੱਟ ਆ, ਵੀ ਨਾ ਉਹ ਤੁਹਾਨੂੰ ਸਪਰੇਆਂ ਦਾ ਰੌਲਾ ਵਾ ਨਾ ਖਾਦਾਂ ਦਾ ਰੌਲਾ ਵਾ, ਕੋਈ ਚੀਜ਼ ਨਹੀਂ। ਲੇਕਿਨ ਇਹ ਹੈ ਕਿ ਇਹ ਫਿਰ ਇਹ 2 ਆ, ਇਹਨੇ ਬੱਚੇ ਦੇ ਬੱਚੇ ਦੇਣੇ ਆ ਹੈ ਤੇ ਜਿਹੜਾ ਫਲ ਦਾ ਫਲ ਦੇਣਾ ਵਾ। ਤੇ ਮੇਰੇ ਕਿਨਾਂ ਦੇ ਟ੍ਰੈਂਡ ਵੀ ਇਹ ਗਿਟਕ ਨਹੀਂ, ਬੱਚੇ ਦਾ ਬੱਚਾ, ਜੋ ਨਸਲ ਉਹੀ ਨਸਲ ਬੱਚਾ ਗਾਮ। ਗਿਟਕ ਤੋਂ ਕੀ ਬਣਦਾ? ਆਮ ਡੱਗ ਜਿਹੜਾ ਰੋਡਾਂ ਤੇ ਨਹੀਂ ਖੜੀ ਹੁੰਦੀ, ਡੱਗ ਬਣ ਜਾਂਦਾ ਪੌਦਾ, ਲੇਕਿਨ ਉਹ ਨਹੀਂ ਚੱਲਦਾ ਹੈ, ਉਹਦਾ ਮਾਂ ਪਿਓ ਹੀ ਨਹੀਂ ਹੁੰਦਾ। ਬੜੀ ਨਾ ਦਨਾਈ ਦੀਆਂ ਗੱਲਾਂ ਲੱਭੀਆਂ ਵੀ ਉਹ ਜਿੱਦਾਂ ਕਿਹਾ ਨਾ ਅੱਗੇ ਨੰਬਰਦਾਰ ਸਾਹਿਬ ਰਾਣਾ ਸਾਹਿਬ ਗੱਲ ਕਰਦੇ ਸੀ ਵੀ ਬਰਕਤਾਂ ਵਾਲਾ ਪੌਦਾ,
ਤੇ ਇਹਦੀ ਸਿਰਫ ਉਹ ਦਨਾਈ ਚਾਹੀਦੀ ਹੈ ਲਾਣ ਲੱਗਿਆਂ ਜਿਹੜਾ ਬੰਦੇ ਨੇ ਆਪਣੇ ਦਿਮਾਗ ਨੂੰ ਹਾਜ਼ਰ ਰੱਖਿਆ ਨਾ, ਲੈ ਉਹਦੀਆਂ 7 ਪੁਸ਼ਤਾਂ ਵੀ ਬੈਗ ਖਾਣਗੀਆਂ। ਬੜਾ ਬਰਕਤਾਂ ਵਾਲਾ ਅੱਲਾ ਦੇ ਸੋਹਣੇ ਅੰਬੀਆ ਦੇ ਨਾਲ ਇਹਦਾ ਸਾਥ ਰਿਹਾ ਮਾਸ਼ਾਅੱਲਾ। ਹਾਂ ਔਖੇ ਟਾਈਮ ਦੇ ਵਿੱਚ, ਜਿਵੇਂ ਕਹਿ ਲਓ ਨਾ ਵੀ ਘੋੜੇ ਦਾ ਸਾਥ ਸੀ, ਇਹਦਾ ਖਜੂਰ ਦਾ ਵੀ ਸਾਥ ਸੀ ਤੇ ਬੜਾ ਬਰਕਤਾਂ ਵਾਲਾ ਫਲ ਆ ਜੀ। ਉਹ ਜਿਹੜੀ ਗੱਲ ਅੱਗੇ ਨੰਬਰਦਾਰ ਸਾਹਿਬ ਕਰਦੇ ਸੀ ਨਾ ਵੀ ਫਲ ਵੇਖ ਕੇ ਲਵੋ ਟਾਈਮ ਦੇ ਉੱਤੇ, ਵੀ ਲੱਗਿਆ ਹੋਇਆ ਕਿਹੜਾ, ਵੀ ਨਸਲ ਦਾ ਪਤਾ ਲੱਗ ਜੂ, ਵੀ ਕਿਤੇ ਉਹ ਨਾ ਹੋਵੇ ਵੀ ਉਹਨੂੰ ਮੁੜ ਕੇ ਲੱਗੇ ਨਾ। ਇਦਾਂ ਹੀ ਕੋਈ ਵਜ਼ੀਰ ਆਲਾ ਸੀ ਕਿਸੇ ਮੁਲਕ ਦਾ ਬਣਿਆ ਤੇ ਉਹਨੇ ਕਿਹਾ ਵੀ ਖਜੂਰਾਂ ਲਾ ਦਿਓ, ਖਜੂਰ ਰੰਗੀ ਸ਼ੈ ਕੋਈ ਨਹੀਂ। ਮੇਰੇ ਤਰ੍ਹਾਂ ਵੇਖਿਆ ਨਾ ਉਹਨੇ ਜਾ ਕੇ ਬਾਗ, ਉਹ ਕਹਿੰਦਾ ਵੀ ਇਹਦੇ ਰੰਗੀ ਸ਼ੈ ਕੋਈ ਨਹੀਂ, ਸਾਰੀਆਂ ਸੜਕਾਂ ਤੇ ਥਾਂ ਤੇ ਖਜੀਆਂ ਲਾ ਦਿਓ। ਉਹ ਹੁਣ ਬੰਦੇ ਲੱਗ ਗਏ ਲਾਣ, ਕਹਿੰਦਾ ਵੀ ਨਸਲ ਦੇਖ ਕੇ ਉਰਾਂ ਪਰਾਂ ਲਾਇਓ। ਉਹ ਕਹਿੰਦਾ ਠੀਕ ਹੈ। ਜਦੋਂ ਹੁਣ ਮੁਲਾਜ਼ਮ ਲਾਣ ਲੱਗੇ ਨਾ ਤੇ ਉਹ ਆਪਸ 'ਚ ਗੱਲ ਕਰਦੇ, ਕਹਿੰਦੇ ਯਾਰ ਜਦੋਂ ਨੂੰ ਇਹਨੇ ਫਲ ਦੇਣਾ ਉਦੋਂ ਕਿਹੜਾ ਇਹਨੇ ਵਜ਼ੀਰੇ ਵਾਲਾ ਹੋਣਾ, ਜਿਹੜੀ ਲੱਭਦੀ ਆ ਲਾ ਦਿਓ। ਗੱਲ ਇਹ ਆ ਵੀ ਇਹ ਲਾਣ ਲੱਗੇ ਗੌਰ ਰੱਖਣੀ ਆ ਵੀ ਇਹ ਤੁਸੀਂ ਕਿਹੜਾ ਪੌਦਾ ਲਾ ਰਹੇ ਆ, ਅੱਖਾਂ ਨਾਲ ਦੇਖ ਕੇ ਦਨਾਈ ਦੇ ਨਾਲ। ਤੇ ਨੰਬਰਦਾਰ ਸਾਹਿਬ ਦੇ ਜੀ ਅਸੀਂ ਆ ਗਏ ਹੁਣ ਡੇਰੇ ਦੇ ਵਿੱਚ, ਤੇ ਡੇਰੇ ਦੇ ਵਿੱਚ ਵੀ ਮਾਸ਼ਾਅੱਲਾ ਬੜਾ ਸੋਹਣਾ ਨਿਜ਼ਾਮ ਬਣਾਇਆ ਹੈ। ਸਾਡੇ ਰਾਵੀ ਦਾ ਜੀ ਇਹ ਵਸੇਬ ਆ। ਇਸ ਟਾਈਮ ਅਸੀਂ ਖੜੇ ਕਿਹੜੀ ਥਾਂ ਦੇ ਉੱਤੇ, ਰਾਵੀ ਤੋਂ ਕਿੰਨਾ ਕੁ ਦੂਰ ਆਪਾਂ? ਰਾਵੀ ਤੇ 7 ਕਿਲੋਮੀਟਰ ਹੈ ਜੀ। ਅੱਛਾ ਜੀ, ਜੀ ਬਿਲਕੁਲ। ਇੱਥੇ ਇੱਕ ਕਸਬਾ ਬੜਾ ਮਸ਼ਹੂਰ ਆ, ਪੁੱਲ ਪੀਰਾ। ਪੁੱਲ ਪੀਰਾ, ਹਾਂਜੀ ਪੁੱਲ ਹਾਂਜੀ। ਪੀਰਾ ਜੀ ਬਹੁਤ ਸੋਹਣੀ ਜਗ੍ਹਾ ਇੱਥੇ। ਪੁੱਲ ਪੀਰਾ ਵੀ ਮਾਸ਼ਾਅੱਲਾ ਜੀ, ਇਹਨਾਂ ਦਿਨਾਂ ਦੇ ਵਿੱਚ ਨਾ ਉੱਥੇ ਕਰੋੜ ਨੂੰ ਮਰਲਾ ਨਹੀਂ ਲੱਭਦਾ ਪਿਆ। ਪੁੱਲ ਪੀਰੇ ਹਾਂਜੀ ਸਰ, ਚੌਕ ਦੇ ਵਿੱਚ 1 ਕਰੋੜ ਨੂੰ ਮਰਲਾ ਨਹੀਂ ਲੱਭਦਾ ਪਿਆ। ਇਤਨੀ ਇੱਕ ਨਾ ਕੀਮਤੀ ਜਗ੍ਹਾ ਹੈ, ਕਿਉਂਕਿ ਬੈਕਵਰਡ ਇਲਾਕਾ ਲੱਗਦਾ ਹੈ ਨਾ, ਤਕਰੀਬਨ 50 ਤੋਂ 60 ਪਿੰਡ ਲੱਗਦਾ ਇਹਨੂੰ। ਹਾਂ, ਜਿੱਦਾਂ ਦਾ ਸ਼ਹਿਰ ਹੀ ਸਮਝੋ ਇਹੀ ਹੈ। ਅੱਛਾ 50-60 ਪਿੰਡਾਂ ਦਾ ਉਹ ਸ਼ਹਿਰ ਆ ਜੀ। ਦਰਿਆ ਦੀ ਬਾਉਂਡਰੀ ਤੋਂ ਸਾਰੇ ਪੀਰੇ ਵਾਲੀ ਪੁਲ ਤੇ ਆ ਕੇ ਖਰੀਦੋ ਫਰੋਖਤ ਕਰਦੇ। ਇੰਨੀ ਦੂਰ ਬੈਂਕ ਤਾਂ ਹੀ ਤਾਂ ਖੁੱਲੇ ਆ ਜਿਹੜਾ ਵਾ ਹਾਂ ਇਸ ਅੱਡੇ ਤੇ। ਹਾਂਜੀ ਹਾਂਜੀ ਬਿਲਕੁਲ। ਸਾਰੇ ਤੇ ਕਾਰੋਬਾਰ ਬਹੁਤ ਜ਼ਿਆਦਾ, ਦਾ ਬੜਾ ਕਾਰੋਬਾਰ ਹੈ। ਪੈਸਟੀਸਾਈਡ ਵਗੈਰਾ ਵਾਲਾ ਦਾ ਹਾਂਜੀ, ਬਹੁਤ ਜ਼ਿਆਦਾ ਪੰਪ ਹੈ ਨੇ, ਬੱਠੇ ਨੇ ਤੇ ਦੂਸਰਾ ਬੜੇ ਨੇ ਆਪਣੇ ਸ਼ਾਦੀ ਹਾਲ ਬਣੇ ਨੇ। ਤੇ ਬੜਾ ਰਵਾਇਤੀ ਕਿਸਮ ਦਾ ਜਿਹੜਾ ਵਾ ਨਾ, 2 ਚੀਜ਼ਾਂ ਹੁੰਦੀਆਂ ਵਾ ਜਦੋਂ ਕੋਈ ਬੰਦਾ ਕੰਮ ਕਰਦਾ ਨਾ। ਇੱਕ ਤਾਂ ਇਹ ਹੁੰਦਾ ਵਾ ਕਿ ਉਹਨਾਂ ਦੀ ਫੈਮਿਲੀ 'ਚ ਚੀਜ਼ਾਂ ਚੱਲੀਆਂ ਆ ਰਹੀਆਂ ਹੁੰਦੀਆਂ ਵਾ ਜੀ ਜੀ। ਦੂਸਰੀ ਚੀਜ਼ ਹੁੰਦੀ ਆ ਕਿ ਬੰਦੇ ਦੀ ਨਾ ਸਕੂਲਿੰਗ ਐਜੂਕੇਸ਼ਨ ਜਿਹੜੀ ਆ ਨਾ ਕਿਸੇ ਐਸੀ ਜਗ੍ਹਾ ਦੀ ਹੋਈ ਹੁੰਦੀ ਆ ਕਿ ਜਿੱਥੋਂ ਕਿ ਉਹ ਆਈਡੀਆ ਜਿਹੜਾ ਵਾ ਨਾ ਲੈ ਕੇ ਆਇਆ ਹੁੰਦਾ। ਬਿਲਕੁਲ ਬਿਲਕੁਲ। ਹੈ ਕੁਝ ਨਸਲੀ। ਹਾਂ ਤੇ ਇਹ ਤੁਸੀਂ ਆ ਤੁਹਾਡਾ ਜਿਹੜਾ ਵਾ ਨਾ, ਜਿਤਨਾ ਮੈਂ ਦੇਖਿਆ ਵਾ ਇੰਨਾ ਮੁਨੱਜ਼ਮ ਜਿਹੜਾ ਵਾ, ਅਸੀਂ ਬੜੇ ਫਾਰਮ ਦੇਖੇ, ਬੜੇ ਬਾਗ ਦੇਖੇ, ਲੇਕਿਨ ਮੈਂ ਇਤਨਾ ਯਾਨੀ ਕਿ ਜਿਹੜਾ ਵਾ ਨਾ ਖੂਬਸੂਰਤੀ ਵਾਲਾ ਜਿਹੜਾ ਫਾਰਮ ਹਲੇ ਤੱਕ ਨਹੀਂ ਜਿਹੜਾ ਵਾ ਨਾ ਦੇਖਿਆ ਹੈ। ਤੇ ਇਹਦੇ 'ਚ ਮੈਨੂੰ ਦੱਸੋ ਵੀ ਇਹਦੇ 'ਚ ਕਿੰਨਾ ਹਿੱਸਾ ਤੁਹਾਡੀ ਐਜੂਕੇਸ਼ਨ ਦਾ ਵਾ ਤੇ ਕਿੰਨਾ ਹਿੱਸਾ ਜਿਹੜਾ ਨਾ ਅਬਾਉ-ਅਜਦਾਦ ਦਾ ਵਾ? ਅਬਾਉ-ਅਜਦਾਦ ਸ਼ੁਰੂ ਤੋਂ ਸਾਡਾ ਜ਼ਿਮੀਂਦਾਰੀ ਕਰਦੇ ਨੇ, ਸ਼ੁਰੂ ਤੋਂ ਰੱਖ ਕੇ ਜੀ। ਤੇ ਇਹ ਜਿਹੜਾ ਬਾਗ ਹੈ ਨਾ, ਤੁਸੀਂ ਵੇਖਿਆ ਨਹੀਂ, ਮੇਰਾ ਅਮਰੂਦ ਦਾ ਬਾਗ ਵੀ ਇੱਦਾਂ ਮੁਰਬਾ। ਇਹ ਖਜੂਰ ਦਾ ਸਿਸਟਮ, ਕਿਉਂਕਿ ਤੁਹਾਨੂੰ ਇਹ ਜਿਸ ਤਰ੍ਹਾਂ ਮੈਂ ਦੱਸ ਰਿਹਾ, ਮੈਨੂੰ ਕਿਸੇ ਦੋਸਤ ਦੱਸਿਆ ਵੀ ਇੱਕ ਵਾਰੀ ਖਜੂਰ ਲਾਓ ਤੇ 4 ਪੁਸ਼ਤਾਂ ਖਾਣਗੀਆਂ। ਰਹਿੰਦੇ ਯਾਰ ਉਹਦੇ ਸਹਿ ਜੋ 4 ਪੁਸ਼ਤਾਂ ਖਜੂਰ ਦੇ ਪੌਦੇ ਨੂੰ ਖਾਣਗੇ। ਅਮਰੂਦ ਹੈ 10 ਸਾਲ ਚੱਲੇਗਾ, 9 ਸਾਲ 11 ਸਾਲ ਖਤਮ। ਕਿੰਨੂ ਹੈ, ਅੰਬ ਹੈ, ਸਭ ਤੋਂ ਜ਼ਿਆਦਾ ਇਹਦੀ ਲਾਈਫ ਹੈ। ਤੁਸੀਂ ਇਹਨੂੰ ਲੈ ਜਾਓ 200 ਸਾਲ ਤੱਕ ਵੀ ਲੈ ਜਾਓ ਇਹ ਖਜੂਰ ਨੂੰ, ਠੀਕ ਹੈ। ਇਹ ਨਸਲ ਦਾ ਨਸਰ ਖਾਣ ਗਿਆ। ਤੇ ਪੜ੍ਹੇ ਕਿੱਥੋਂ ਆ ਤੁਸੀਂ? ਮੈਂ ਸਰ ਨਾ 594 82 ਬਟੀਆਂ ਅੱਛਾ ਜੋ ਦਿੱਤਾ, ਸਮਨਾਬਾਦ ਕਾਲਜ ਪੜ੍ਹਦਾ ਰਿਹਾ ਮੈਂ, ਸਰਵਿਸ ਵੀ ਕਰਦਾ ਰਿਹਾ ਨੈਸ਼ਨਲ ਬੈਂਕ 'ਚ। ਨੈਸ਼ਨਲ, ਹਾਂਜੀ, ਮੈਂ 20 ਸਾਲ ਨੈਸ਼ਨਲ ਬੈਂਕ 'ਚ ਸਰਵਿਸ ਕੀਤੀ। ਰਲ ਗਈਆਂ ਤਾਰਾਂ, ਰਲ ਗਈਆਂ। ਇਹ ਤਾਰਾਂ ਹੀ ਰਲਾਣਾ ਚਾਹੁੰਦੇ ਸੀ ਤੇ ਉਹ ਰਲਾ ਕੇ ਹਟਿਆ। ਮੈਂ ਉਦੋਂ ਤਾਂ ਕਹਿਣਾ ਵੀ ਰੌਲਾ ਕੀ ਆ, ਰਾਣਾ ਕੱਢੂ ਕੀ ਆ, ਬਾ ਉਹ ਤਾਰਾਂ ਰਲਾਣੀਆਂ ਸੀ, ਉਹ ਰਲਾ ਲਈਆਂ। ਬਿਲਕੁਲ ਜੀ। ਇਹ ਵੀ ਬੈਂਕ ਦੇ ਵਿੱਚ ਮੈਂ ਬੈਂਕ ਆਫ ਪੰਜਾਬ ਵਿੱਚ ਰਿਹਾ ਵਾਂ। ਅੱਛਾ ਤੇ ਸਮੁੰਦਰੀ ਤੇ ਗੋਜਰਾ ਤੇ ਮੈਂ ਤਾਂਦਰੇ, ਮੈਂ ਕਮਾਲੀਏ ਰਿਹਾ 5-6 ਸਾਲ। ਹਾਂ ਅੱਛਾ ਅੱਛਾ। ਜੰਗ ਟੋਬਾ ਕਮਾਲੀਏ ਜਿਸ ਤਰ੍ਹਾਂ ਬਸ। ਤੇ ਫਿਰ ਮੇਰਾ ਨਾ ਕੱਲਾ ਐਸੀ ਤੇ ਮੇਰਾ ਰਕਬੇ ਦਾ ਸਿਸਟਮ ਨਹੀਂ ਸੀ ਚੱਲਦਾ। ਜਿੰਨਾ ਕੁ ਮੈਂ ਤਨਖਾਹ ਲੈਂਦਾ ਉਸ ਨੂੰ 3 ਗੁਣਾ ਮੇਰਾ ਨੁਕਸਾਨ ਹੋ ਜਾਂਦਾ। ਨਾਲੇ ਇੰਨਾ ਸਾਰਾ ਕੰਮ ਜਿਹੜਾ ਸਾਹਮਣਾ ਮਾਸ਼ਾਅੱਲਾ, ਸ਼ੁਕਰ ਅਲਹਮਦੁਲਿਲਾ ਜੀ। ਵੀ ਛੱਡੀ ਇਦਾਂ ਹੀ। ਅੱਛਾ, ਤੇ ਤੁਸੀਂ 골ਡਨ ਹੈਂਡਸ਼ੇਕ ਲਿਆਉਣਾ? ਨਹੀਂ, ਅੱਛਾ, ਸਲਾਮ ਅਲੈਕਮ ਹੀ ਲਈ ਆ। ਨਹੀਂ, ਬਿਹਤਰ ਹੈ। ਚੱਲ ਵੀ ਕੋਈ ਨਹੀਂ ਹੋਣੀ। ਨਾ ਨਾ, ਇਹ ਸਰ ਇੱਕ ਗਵਰਨਮੈਂਟ ਇਦਾਰਾ ਨਹੀਂ ਹੈ ਨੈਸ਼ਨਲ ਬੈਂਕ। ਤੁਹਾਡੇ ਲਫ਼ਜ਼ਾਂ ਇਹ ਗਵਰਨਮੈਂਟ ਹੈ, ਇਹ ਇੱਕ ਕਾਰਪੋਰੇਸ਼ਨ ਹੈ। ਹਾਂ ਬਿਲਕੁਲ, ਆਟੋਨਮਸ ਪਾਰਟੀਆਂ ਨਾ ਜਿਹੜਾ ਵਾ ਚੀਜ਼ਾਂ ਦਾ। ਤੇ ਇਹ ਚੀਜ਼ਾਂ ਦੇ ਮੈਨੂੰ ਇਹੀ ਸੀ ਵੀ ਮੈਂ ਕਿਹਾ ਵੀ ਇਹਨਾਂ ਦਾ ਜਿਹੜਾ ਵਾ ਨਾ, ਇਹ ਜਿਹੜਾ ਇੰਤਜ਼ਾਮ ਇਨਸਰਾਮ ਆ ਨਾ ਜਿਹੜਾ ਵਾ, ਇਹ ਉਹ ਨਹੀਂ
ਕਿਤੇ ਹੁੰਦਾ ਕਿ ਬੰਦੇ ਕਹਿੰਦੇ ਨਹੀਂ ਹੁੰਦੇ ਵੀ ਆ ਘਾਟ ਦਾ ਪਾਣੀ ਪੀਤਾ ਵਾਲੇ ਹਿਸਾਬ ਵਿੱਚ ਵੀ ਉਹ ਚੀਜ਼ਾਂ ਜਦੋਂ ਬੰਦੇ ਐਕਸਪੋਜ਼ਰ ਹੁੰਦਾ ਨਾ ਬੰਦੇ ਦਾ ਦੇਖਦਾ ਕਰਦਾ ਚੀਜ਼ਾਂ ਦਾ। ਨਹੀਂ ਸਾਰੇ ਸਾਡੇ ਅੱਜ ਦਾ ਨਹੀਂ ਹੈ ਅਬਾਈ ਦਾਦ ਤੋਂ ਹਾਂ ਸਾਡੇ ਡੇਰੇਦਾਰੀ ਸਿਸਟਮ ਖਿਦਮਤ ਕਰਨੀ। ਲੇਕਿਨ ਉਹ ਉਹ ਹੁੰਦਾ ਨਾ ਕਿ ਫਿਰ ਇੱਕ ਹੁੰਦਾ ਕਿ ਚੱਲ ਰਿਹਾ ਹੁੰਦਾ ਸਿਸਟਮ, ਇੱਕ ਹੁੰਦਾ ਕਿ ਉਸ ਸਿਸਟਮ ਨੂੰ ਨਾ ਤੁਸੀਂ ਰਿਫਾਈਨਡ ਕਰਦੇ ਆ, ਅੱਗੇ ਕਰਦੇ ਆ। ਹੁਣ ਜ਼ਿਮੀਂਦਾਰਾ ਡੰਗਰ ਤਾਂ ਤੁਹਾਡੇ ਬਾਉਜਦਾਦ ਦੇ ਚੱਲ ਰਹੇ ਸੀ, ਲੇਕਿਨ ਖਜੂਰਾਂ ਲਾਣੇ ਦਾ ਤਾਂ ਤੁਸੀਂ ਸੋਚਿਆ ਖਜੂਰਾਂ ਦਾ ਨਹੀਂ ਹੈ। ਬਾਕੀ ਡੇਰੇ ਦਾ ਨਾ ਨਵੇਂ ਡੇਰੇ ਵਾਲੇ ਆਏ ਜੀ ਤੇ ਨਾ ਨਵੇਂ ਚੌਧਰੀਆਂ ਆਏ। ਅਸੀਂ ਜਿਸ ਤਰ੍ਹਾਂ ਜ਼ਿਮੀਂਦਾਰ ਪਿਓ ਦਾਦੇ ਤੋਂ ਸਾਡਾ ਨਸਲ ਦਾ ਨਸਲ ਚੱਲਦਾ ਹੁੰਦਾ। ਉਸਮਾਨ ਸਾਹਿਬ ਸਿਰਫ ਇੱਕ ਵਾਰੀ ਟਰੈਕਟਰ ਵਾਲਾ ਕੈਮਰਾ ਕਰਿਓ, ਇਹਦੀ ਥੋੜੀ ਜਿਹੀ ਦਾਸਤਾਨ ਸੁਣਾਇਓ ਜੀ, ਟਰੈਕਟਰ ਦੀ ਦਾਸਤਾਨ ਜਿਹਦੇ ਤੇ ਦਿਖਾ ਰਹੇ ਹੋਣੇ। ਇਹ ਨਾ ਜੀ 200 ਜੇ ਸਿਰਫ ਬਾਗ ਵਾਸਤੇ ਜੀ ਬੜਾ ਟਰੈਕਟਰ ਇਹ ਦਿਖਾਇਆ ਜੀ 185 ਦੇ ਇਹ ਬੜਾ ਇਹ ਬੜਾ ਟਰੈਕਟਰ ਸਾਰਨਾ ਇਹ ਬਾਗ ਹੀ ਨਹੀਂ ਵੜਦਾ। ਹਾਂ 135 ਹੈ ਠੀਕ। ਬਾਗ ਸ਼ਾਗ ਵਾਹਣ ਨੂੰ ਜੀ ਹਾਂ ਇਹ ਠੀਕ ਹੈ ਟਰੈਕਟਰ ਉਹਦੇ 'ਚ ਜਿਹੜਾ ਆ ਛੋਟਾ ਕਿਉਂਕਿ ਬੜਾ ਟਰੈਕਟਰ ਤੇ ਵੜਦਾ। ਆਜੋ ਜੀ ਉਰਾ। ਹਾਂਜੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜੀ ਅਯੂਬ ਨੰਬਰਦਾਰ ਸਾਹਿਬ, ਅਯੂਬ ਬਲੋਚ ਨੰਬਰਦਾਰ ਸਾਹਿਬ ਨਾਲ ਉਹਨਾਂ ਦੇ ਸਾਹਿਬਜ਼ਾਦੇ ਨਲੈਨ ਸਾਹਿਬ, ਨਲੈਨ ਮੁਹੰਮਦ ਸਾਹਿਬ ਬੈਠੇ ਹਾਂ ਜੀ। ਅਸੀਂ ਬੜੇ ਸ਼ੁਕਰ, ਬੜਾ ਇਹਨਾਂ ਨੇ ਪਿਆਰ ਦਿੱਤਾ, ਬੜਾ ਮੋਹ ਦਿੱਤਾ, ਫਿਰ ਆਪਣਾ ਕੀਮਤੀ ਟਾਈਮ ਦਿੱਤਾ। ਤੇ ਇਹ ਜੀ ਅੱਜ ਮਾਲੂਮਾਤੀ ਵੀਡੀਓ ਤੁਹਾਡੇ ਤੱਕ ਪਹੁੰਚਾਈ ਆ। ਦੁਆਵਾਂ 'ਚ ਯਾਦ ਰੱਖਿਓ। अस्सलाम वालेकुम।